ਤੁਹਾਨੂੰ ਇੱਕ ਕਹਿੰਦੇ ਆ ਵੀ ਇੱਥੇ ਬੁਝਾਰਤ ਪਾਉਂਦੇ ਆ, ਜਿਹੜੀ ਸ਼ਾਇਦ ਤੁਸੀਂ ਆ ਦੇਖ ਰਹੇ ਆ ਇਸ ਟਾਈਮ, ਵੀ ਕੋਈ ਦੱਸ ਸਕਦਾ ਬੰਦਾ ਵੀ ਇਹ ਕੀ ਆ? ਜੀ ਅਸੀਂ ਹਜੇ ਤੱਕ ਅਸੀਂ ਨਾਂ ਨਹੀਂ ਦੱਸ ਰਹੇ ਫਸਲ ਦਾ। ਮੈਂ ਕਹਿ ਰਿਹਾ ਵੀ ਤੁਹਾਨੂੰ ਮੈਂ ਵਿੱਚੋਂ ਹੀ ਕੱਢ ਕੇ ਦਿਖਾ ਦਾਂ। ਕੱਢ ਕੇ ਉਦਾਂ ਹੀ ਦਿਖਾ ਹੀ ਦਿੰਨੇ ਨਾਂ ਕੀ। ਆ ਲੈ ਆ ਨਿਕਲਿਆ ਜੀ। ਗਲ ਘੋਟੂ। ਗਲ ਘੋਟੂ ਵੇਖੇ ਨਾ ਇਹਦੇ ਵਿੱਚ ਪੂਰਾ ਬਕਸਾ ਬਣਿਆ ਹੈ, ਆਪਣਾ ਸਮਾਨ ਵੀ ਰੱਖੀ ਜਾਂਦੇ ਆ। ਉਹ ਖੋਲ ਬਣ ਗਿਆ। ਲੈ ਵੀ ਝਾੜ ਵੀ ਠੀਕ ਆ। ਹਾਂ ਝਾੜ ਬਹੁਤ ਵੀ ਸੋਹਣਾ ਠੀਕ ਹੁੰਦਾ, ਝਾੜ ਬਹੁਤ ਸੋਹਣਾ ਹੁੰਦਾ ਇਹਦਾ, ਤੇ ਬੜੀ ਮਿਹਨਤ ਨਾਲ ਬੀਜੀ ਬੰਦੇ ਨੇ। ਬੜੀ ਗੱਲ ਆ ਯਾਰ, ਬੜੇ ਦਿਨਾਂ ਬਾਅਦ ਦੇਖੀ ਆ। ਨਹੀਂ अस्सलाम वालेकुम। ਸਿਆਣੇ ਕਹਿੰਦੇ ਵੀ ਬੇਰ ਪੱਕੇ ਤੇ ਆਏ ਸੱਕੇ। ਉਹ ਭਲਾ ਕਿਹੜੇ ਬੇਰ? ਉਹ ਮਤਲਬ ਦੇ ਬੇਰ, ਮਤਲਬ ਤੇ ਫਿਰ ਸੱਕੇ ਇਕੱਠੇ ਹੋ ਜਾਂਦੇ ਆ। ਵੀ ਕਹਿੰਦੇ ਵੀ ਬੇਰ ਖਾ ਕੇ ਉਂਗਲਾਂ ਨਹੀਂ ਚੱਟੀਦੀਆਂ। ਬੇਰਾਂ ਦੀ ਗੱਲ ਤਾਂ ਕਰਦੇ ਆ ਵੀ ਹੁਣ ਮੌਸਮ ਆਇਆ ਬੇਰਾਂ ਦਾ, ਤੁਹਾਨੂੰ ਦਾਸਤਾਨ ਚੇਤੇ ਕਰਾਉਣ ਵਾਸਤੇ, ਤੇ ਇੱਕ ਸਾਨੂੰ ਲੋੜ ਵੀ ਪਈ ਬੇਰਾਂ ਦੀ। ਬੇਰੀਆਂ ਸਾਡੇ ਮਰੱਬੇ 'ਚ ਵੀ ਇੱਕ ਦੋ ਹੈ, ਪਰ ਉਹ ਹੈਗੀਆਂ ਪੇਂਦ ਕੀਤੀਆਂ ਹੋਈਆਂ। ਜਿੱਦਾਂ ਅਸੀਂ ਅਗਲੇ ਦਿਨ ਉੱਥੋਂ ਲੈ ਕੇ ਆਏ ਬੇਰੀਆਂ ਬੱਕਰੀਆਂ ਵਾਸਤੇ ਲਾਉਣ ਵਾਸਤੇ, ਉਹ ਵੀ ਪੇਂਦ ਬੇਰੀਆਂ। ਪਰ ਸਾਨੂੰ ਕਿਸੇ ਸਿਆਣੇ ਬੰਦੇ ਨੇ ਕਿਹਾ ਵੀ ਯਾਰ ਜਿਹੜੀ ਬੱਕਰੀ ਦੇ ਖਾਣ ਦੀ ਬੇਰੀ ਆ ਨਾ, ਉਹ ਦੇਸੀ ਬੇਰੀ, ਦੇਸੀ ਬੇਰੀ ਆ, ਉਹ ਪੈਂਦੀ ਨਹੀਂ। ਹੁਣ ਅਸੀਂ ਉਹ ਲਾ ਬੈਠੇ ਆ, ਜਿਸ ਟਾਈਮ ਉਹ ਫੁੱਟੂਗੀ ਨਾ, ਤੇ ਅਸੀਂ ਉਹਦਾ ਪਾਸਾ ਉਹ ਛਾਂਕ ਕੇ ਤੇ ਉਹਨੂੰ ਦੇਸੀ ਉਹਨੂੰ ਵੀ ਬਣਾ ਲਾਂਗੇ, ਬਣ ਜਾਊਗੀ। ਬਣ ਜੂਗੀ, ਪਰ ਜੋ ਹੋਊਗੀ ਟਾਹਣੀ ਤਾਂ ਫੇਰ ਹੀ ਬਣੂਗੀ ਨਾ। ਹਾਂ ਟਾਹਣੀ ਹੋ ਜਾਊਗੀ ਜਦੋਂ ਪੇਂਦ ਕੀਤੀ। ਤੇ ਅਸੀਂ ਕਿਹਾ ਵੀ ਮੌਸਮ ਜਿਹੜਾ ਬੀਜ ਲਾਉਣ ਦਾ ਮੌਸਮ ਹੁੰਦਾ ਨਾ, ਇਹ ਕਹਿ ਲਓ ਵੀ ਗਰਮੀਆਂ ਦਾ ਅੱਜ ਕੱਲ੍ਹ ਦਾ ਮੌਸਮ ਆ। ਕੋਈ ਵੀ ਦੁਨੀਆ ਦੇ ਕਿਸੇ ਰੁੱਖ ਦਾ ਬੀਜ ਲਾਣਾ ਨਾ, ਤੁਸੀਂ ਉਹ ਗਰਮੀਆਂ 'ਚ ਅੱਖਾਂ ਬੰਦ ਕਰਕੇ ਲਾ ਸਕਦੇ। ਤੇ ਅਸੀਂ ਕਿਹਾ ਵੀ ਇੱਕ ਤਾਂ ਮੌਸਮ ਬੇਰਾਂ ਦਾ ਵੀ ਚੱਲ ਕੇ, ਇੱਕ ਤਾਂ ਕੋਈ ਬੇਰਾਂ ਦੀ ਯਾਦ ਤਾਜ਼ਾ ਕਰਦੇ ਆ, ਤੇ ਨਾਲੇ ਕੋਈ ਚੰਗੀ ਦੇਸੀ ਬੇਰੀ ਜਿਹੜੀ ਖਾਸੀ ਪੁਰਾਣੀ ਹੋਵੇ ਤਾਂ ਸਿਫਤਾਂ ਵਾਲੀ ਹੋਵੇ, ਵੀ ਉਸ ਬੇਰੀ ਦਾ ਜਾ ਕੇ ਬੀਜ ਇਕੱਠਾ ਕਰਦੇ ਆ, ਤੇ ਜਾ ਕੇ ਉੱਥੇ ਨਾ ਇਦਾਂ ਕਿਆਰੀ ਬਣਾ ਕੇ ਬੀਜਾਂਗੇ ਆਪ ਦੀਆਂ ਬੇਰੀਆਂ। ਉਹ ਫਿਰ ਖਾਲਿਆਂ 'ਤੇ ਵੀ ਲਾਊਂਗਾ ਤੇ ਉਹ ਬੱਕਰੀਆਂ ਵਾਸਤੇ। ਤੇ ਅਸੀਂ ਇਸ ਟਾਈਮ ਖਲੋਤੇ ਆ ਆਪਣੇ ਭਰਾਵਾਂ ਕੋਲ। ਆ ਜਾਓ ਜੀ, ਇੱਥੇ ਲੱਗ ਗਿਆ। ਆ ਜਾਓ। ਇਹ ਜੀ ਬਲੋਚ ਬਰਾਦਰੀ ਜੀ, ਸਾਡਾ ਬੜਾ ਇਹਨਾਂ ਦੇ ਨਾਲ ਕਹਿ ਲਓ ਵੀ ਪਿਆਰ ਆ, ਤੇ ਪੁਰਾਣਾ ਨਿੱਕੇ ਲਾ ਤੋਂ। ਮਤਲਬ ਇਹ ਬੇਰੀ ਨਾ ਇਹਨਾਂ ਦੇ ਇਸ ਟਾਈਮ ਢਾਰੀ ਤੇ ਖਲੋਤੀ ਹੈ। ਤੁਸੀਂ ਢਾਰੀ ਦਿਖਾਓ ਜੀ, ਢਾਰੀ ਦੇ ਉੱਤੇ ਇੱਥੇ ਉਂਝ ਹੀ ਬੜਾ ਸਕੂਨ ਜਿਹਾ। ਹਾਂਜੀ ਹਾਂਜੀ, ਬਾਹਰ ਆ ਨਾ, ਖੁੱਲੀ ਜਗ੍ਹਾ, ਖੁੱਲੀ ਥਾਂ ਦੇ ਉੱਤੇ, ਖੁੱਲੀ ਥਾਂ ਤੇ ਬਹੁਤ ਸਕੂਨ ਆ। ਬੜਾ। ਹਾਂ, ਲਾਗੇ ਇੱਥੇ ਨਾ ਤਾਂ ਕੋਈ ਡੇਰਾ ਹਾਂਜੀ ਤੇ ਨਾ ਕੋਈ ਪਿੰਡ ਆ, ਬੜਾ ਸਕੂਨ ਹੈ ਇੱਥੇ। ਇੱਥੇ ਮੈਂ ਕਹਿੰਦਾ ਬਿਜਲੀ ਵੀ ਹੈ ਨਹੀਂ। ਬਿਜਲੀ ਨਹੀਂ। ਹਾਂ ਬਿਜਲੀ ਵੀ ਹੈ ਨਹੀਂ। ਹਾਂ ਠੀਕ ਹੈ। ਅੱਛਾ ਆ ਬੇਰੀ ਨਾ ਇਹ ਕਿੰਨੀ ਕੁ ਪੁਰਾਣੀ ਹੋਣੀ? ਤਕਰੀਬਨ 35 ਸਾਲ। ਹਾਂ 35 ਸਾਲ ਤੋਂ ਉੱਤੇ ਆ ਜੀ। ਮੈਂ ਵੀ ਇਹੀ ਹਿਸਾਬ ਲਾ ਰਿਹਾ ਸੀ, 35 ਸਾਲ ਤੋਂ ਉੱਤੇ ਆ। ਤੁਸੀਂ ਮੁੱਢ ਦੇਖ ਰਹੇ ਆ, ਤੇ ਬੇਰ ਬੜਾ ਸਵਾਦੀ ਇਹਦਾ। ਕਹਿ ਲਓ ਵੀ ਜਿੱਦਾਂ ਹੁੰਦਾ ਨਹੀਂ ਉਹ ਪੱਕਾ ਬੇਰ, ਦੇਸੀ ਬੇਰ। ਹੁਣ ਉਹਦਾ ਕਿਵੇਂ ਤੁਹਾਨੂੰ ਮੈਂ ਸਵਾਦ ਚੇਤੇ ਕਰਾਵਾਂ? ਇਹ ਨਾ ਦੇਸੀ ਬੇਰੀ ਜਿਹੜੀ ਹੁੰਦੀ ਨਾ, ਦੇਸੀ, ਹਾਂ ਇਹ ਦੇਸੀ ਬੇਰੀਆਂ ਦੇ ਵਿੱਚ ਵੀ ਕਈ ਨਸਲਾਂ ਆ। ਹਾਂਜੀ ਇਹਦੇ ਚ ਇੱਕ ਜਿਹੜੀ ਦੇਸੀ ਬੇਰੀ ਆ ਨਾ, ਹਾਂਜੀ, ਉਹਦਾ ਤੁਸੀਂ ਫਲ ਖਾਓਗੇ ਨਾ, ਤੇ ਉਹ ਫਲ ਹੀ ਖੁਸ਼ਕ ਜਿਹਾ ਹੁੰਦਾ, ਉਹ ਗਲੇ 'ਚ ਫਸਦਾ। ਗਲ ਘੋਟੂ। ਗਲ ਘੋਟੂ ਇਹੋ ਹੀ ਇੱਕ ਦੇਸੀ ਬੇਰੀ ਆ, ਉਹਦਾ ਫਲ ਆ, ਉਹ ਤੁਸੀਂ ਖਾਓ ਤੇ ਬੜਾ ਬਿਹਤਰੀਨ ਔਰ ਬੜਾ ਮਜ਼ੇਦਾਰ ਹੁੰਦਾ। ਉਹ ਗਲ ਨਹੀਂ ਘੁੱਟਦਾ, ਉਹ ਬੜਾ ਬਿਹਤਰੀਨ ਬੇਰ ਹੁੰਦਾ। ਤੇ ਇਹ ਜਿਹੜੀ ਬੇਰੀ ਆ ਨਾ ਜੀ, ਇਹਦੀ ਸਾਨੂੰ ਦੱਸ ਪਈ ਆ ਵੀ ਇਹ ਬੇਰੀ ਬਹੁਤ ਚੰਗੀ ਆ। ਹੁਣ ਸਾਡੇ ਤਾਂ ਰੋਜੇ ਆ, ਹੁਣ ਤਾਂ ਚੈੱਕ ਨਹੀਂ ਕਰ ਸਕਦੇ ਰੋਜੇ ਹਾਂ, ਤੇ ਰੋਜੇ ਖੋਲ ਕੇ ਨਾ ਜੀ ਲਿਜਾਵਾਂਗੇ ਜ਼ਰੂਰ ਇੱਥੇ ਹੁਣ ਦੋ ਚਾਰ। ਤੂੰ ਵੱਟਾ ਮਾਰਨਾ ਕੋਈ ਥੋੜਾ ਜਿਹਾ। ਹਾਂ ਰੋਜਾ ਖੋਲ ਕੇ ਨਾ ਜੀ, ਤੇ ਫਿਰ ਇਹਨੂੰ ਅਸੀਂ ਚੈੱਕ ਕਰਾਂਗੇ। ਉਹਦਾ ਮੁੰਡਿਆਂ ਨੇ ਦੱਸਿਆ ਵੀ ਇਹ ਬੇਰ ਬਹੁਤ ਅੱਛੇ ਔਰ ਬੜੇ ਬਿਹਤਰੀਨ ਬੇਰ ਆ ਜੀ। ਇਹ ਗਲ ਘੋਟੂ ਨਹੀਂ ਗਏ। ਨਹੀਂ ਜਿਹੜਾ ਕੋਈ ਪੱਕੀ ਜੀ ਥਾਂ ਨਾ ਉੱਥੇ ਹਾਂਜੀ ਹਾਂਜੀ, ਤੇ ਮਾਰ ਦੇ ਨਾ ਕੋਈ ਲੱਕੜ ਲੁੱਕੜ ਕੋ ਵੱਟਾ ਮਾਰ ਦੇ, ਡਿੱਗ ਜਾਣਗੇ। ਤੇ ਇਹ ਜਿਹੜਾ ਨਾ ਜੀ ਹੁਣ ਆ ਮੁੰਡੇ ਲੱਗੇ ਜੀ ਵੱਟੇ, ਉਹ ਯਾਦ ਤਾਜ਼ਾ ਲੱਗੇ ਕਰਨ ਪਿਛਲੀ ਨਿੱਕੇ ਹੁੰਦੇ ਵਾਲੀ। ਉਹ ਜਦੋਂ ਨਿੱਕੇ ਹੁੰਦੇ ਵੱਟੇ ਮਾਰਦੇ ਸੀਗੇ ਬੇਰੀਆਂ ਤੇ। ਇਹ ਜਿਹੜੇ ਬੇਰ ਆ, ਹਾਂਜੀ ਇਹੀ ਬੀ ਆ ਨਾ? ਇਹੋ ਹੀ ਹੈ ਇਹੋ ਹੀ ਵੀ ਖਾ ਕੇ ਤੇ ਗੁੱਟ ਬਸ ਇਹੋ ਗੁੱਠੜੀ। ਹਾਂਜੀ ਇਹੋ ਹੀ ਵੀ ਉਹ ਆਪਾਂ ਪੂਰ ਦੇਣੇ ਭੁੱਬਲ ਜੀ ਵਿੱਚ। ਹਾਂਜੀ ਹਾਂਜੀ ਠੀਕ ਆ। ਹਾਂਜੀ ਇਹੋ ਹੀ ਜਿਹੜਾ ਨਾ ਜੀ, ਇਸੇ ਨੂੰ ਹੀ ਕਹਿੰਦੇ ਵੀ। ਬੱਲੇ 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 ਆ। ਹਾਂ ਹੈ ਅੱਛਾ, ਤੇ ਫਲ ਜਿਹੜਾ ਨਾ ਜੀ, ਚਾਚਾ ਪਿੱਛੇ ਵੱਟਾ ਮਾਰ। ਅੱਛਾ ਫਲ ਮਾਸ਼ਾਅੱਲਾ ਬੜਾ ਚੱਕਿਆ ਜੀ ਬੇਰੀ ਨੇ। ਹਾਂ ਫਲ ਹੈ ਵੀ ਕੱਚੇ ਨਾ, ਉਹਦੇ ਕੱਚੇ ਨੇ। ਨਹੀਂ ਆ ਡਿਗੇ ਪੱਕੇ ਵੀ ਡਿਗੇ। ਕੀ ਬਾਤ ਆ ਜੀ। ਆ ਵੱਟਾ ਮਾਰਿਆ ਮੁੰਡੇ ਨੇ ਹਜੇ ਉੱਤੇ, ਵੱਟਾ ਮਾਰਿਆ ਤੇ ਵੱਟੇ ਨਾਲ ਹੀ ਦੇਖ ਲਾ ਉੱਤੋਂ ਕਿਵੇਂ ਬੇਰ ਡਿੱਗੇ ਜੀ। ਚਗਾ ਦੇ ਬੇਰ ਨਾਲ ਸਾਡੇ। ਆ ਦੇਖੋ ਜੀ, ਆ ਬੇਰ ਅਸੀਂ ਤਾਂ ਹੁਣ ਹੈਗੇ ਆ ਜੀ ਇੱਕ ਵਾਰੀ ਤਾਂ ਰੋਜ਼ੇ ਨਾਲ। ਇਹ ਅਸੀਂ ਚੋਗੇ ਇਸ ਵਾਸਤੇ ਰਹੇ ਆ ਵੀ ਰੋਜ਼ਾ ਖੋਲ ਕੇ ਜਾ ਕੇ ਚੈੱਕ ਕਰਾਂਗੇ ਇਹਨਾਂ ਨੂੰ, ਖਾਵਾਂਗੇ ਨਾਲੇ ਨਾਲੇ ਇਹਨਾਂ ਨੂੰ ਚੈੱਕ ਕਰਾਂਗੇ ਵੀ ਕਿਸੇ ਗਲ ਘੋਟੂ ਤਾਂ ਨਹੀਂ।
ਜੇ ਗਲ ਘੋਟੂ ਹੋਏ ਤੇ ਫਿਰ ਨਹੀਂ ਅਸੀਂ ਇਹ ਲਾਣੇ, ਫਿਰ ਅਸੀਂ ਹੋਰ ਬੇਰੀ ਲੱਭਾਂਗੇ ਜਿਹੜੀ ਉਹ ਨਹੀਂ ਨਹੀਂ ਗਲ ਘੋਟੂ ਵਾਲੀ ਨਹੀਂ ਲਾਣੀ ਯਾਰ, ਜਿਹੜਾ ਖਾ ਹੀ ਨਾ ਹੋਵੇ ਫਲ। ਆਪਾਂ ਲਾਣੀ ਬੱਕਰੀਆਂ ਵਾਸਤੇ ਭਾਵੇਂ ਬੱਕਰੀਆਂ ਹੀ ਲਾਣੀ ਤੇ ਸਾਨੂੰ ਮੂੰਹ ਖੋਰਾਇਆ ਅਸੀਂ ਨਹੀਂ ਖਾ ਸਕਦੇ ਵਿੱਚੋਂ, ਫਿਰ ਨਹੀਂ ਉਹ ਪੱਕ ਜਾਣਗੇ ਬੇਰ ਤਾਂ ਬੱਕਰੀਆਂ ਵੀ ਖਾ ਲੈਣਗੀਆਂ ਤੇ ਅਸੀਂ ਵੀ ਤਾਂ ਖਾ ਸਕਦੇ ਨਾ ਯਾਰ, ਜੇ ਬੇਰ ਪੱਕ ਜਾਣਗੇ ਤਾਂ। ਤੇ ਅਸੀਂ ਹੁਣ ਲਾਵਾਂਗੇ ਉਹ ਜਿਹੜੀ ਹੋਵੇ ਹੀ ਮਿੱਠੇ ਬੇਰ ਹੋਣ, ਚੰਗੇ ਹੋਣ, ਨਸਲੀ ਹੋਣ। ਇੱਥੇ ਪਾ ਦੇ ਅੱਲਾ ਜਿਹੜੇ ਬੇਰ ਚੰਗੇ ਹੋਣ ਨਾ ਜੀ ਨਸਲੀ, ਅਸੀਂ ਉਹ ਲਾਵਾਂਗੇ ਹੁਣ ਬੇਰੀ। ਹਾਂ ਖੁਸ਼ਬੂ ਦੇਖਿਆ ਰੀ ਹਾਂ ਜੀ ਕੁਛ ਬਹੁਤ ਚੰਗੀ ਆ ਤੇ ਮੁੰਡੇ ਦੱਸਦੇ ਆ ਵੀ ਬੇਰੀ ਠੀਕ ਆ ਇਹ, ਇਹਦੇ ਬੇਰ ਬਿਹਤਰੀਨ ਆ। ਹਾਂ ਨਹੀਂ ਤੁਸੀਂ ਖਾਂਦੇ ਨਹੀਂ ਇਹ ਗਲ ਤਾਂ ਨਹੀਂ ਘੁੱਟਦੇ? ਆ ਦੁਆ ਸਾਫਾ ਦੀ ਲੜ ਕਰੀ ਗੱਲ ਤਾਂ ਨਹੀਂ ਘੁੱਟਦੇ ਠੀਕ ਨੇ ਬਿਲਕੁਲ। ਅੱਛਾ ਹਾਂ ਕਹਿੰਦੇ ਆ ਮੁੰਡੇ ਵੀ ਠੀਕ ਆ, ਪਾਓ ਜੀ ਇੱਥੇ ਚਲੋ। ਨਹੀਂ ਨਹੀਂ ਬਸ ਬਸ ਇੰਨੇ ਬੜੇ ਹੁਣ ਬੜੇ ਹੁੰਦੇ ਹਾਂ, ਮੈਂ ਬੜੇ। ਕਿਆਰੀ ਬੀਜੂਗਾ ਨਾ ਇਦਾਂ ਆਹੋ ਬਣਾ ਕੇ ਖਾ ਕੇ ਨਾ ਤੇ ਮਿੱਟੀ 'ਚ ਕਿਆਰੀ ਉਹ ਬੀਜਾਂ ਛਾਪਰਾਂ ਚ ਲਾ ਦੇਵੀਂ, ਹਾਂ ਉਹ ਨਹੀਂ ਠੀਕ ਰਹੂਗੀ। ਤੁਸੀਂ ਇਹਦੀ ਬਣਾਵਟ ਦਿਖਾਓ ਜੀ ਰੁੱਖ ਹਾਂਜੀ ਦੀ ਬਣਾਵਟ ਦਿਖਾਓ ਜੀ ਇਹਦੀ ਸਾਈਡਾਂ ਤੋਂ। ਇਹ ਵੀ ਵੱਡਾ ਦਰਖਤ ਆ, ਬੇਰੀ ਵੀ ਵੱਡਾ ਅਸੀਂ ਹੇਠਾਂ ਦਰਖਤ ਕੇ ਆ, ਦਿਖਾਓ ਜੀ। ਉਮਰ ਬਹੁਤ ਹੈ ਇਹਦੀ ਵੀ ਦੱਸ ਦੇ। ਦੱਸ ਤਾਂ ਰਹੇ ਆ ਜੀ 40 ਸਾਲ ਕਿ 35 ਸਾਲ ਨਹੀਂ 35 40 ਸਾਲ ਤੇ ਇਹਦੀ ਉਮਰ ਆ ਨਾ। ਹਾਂ। ਤੇ ਆ ਜਿਹੜੀ ਨਾਲ ਮੁੰਡੇ ਦੱਸਦੇ ਖੜੀ ਆ, ਉਹ ਕਹਿੰਦੇ ਸਾਡੇ ਬਾਬੇ ਦੱਸਦੇ ਸੀਗੇ ਜਦੋਂ ਅਸੀਂ ਇੱਥੇ ਆਏ ਉਦੋਂ ਵੀ ਹੈਗੀ ਸੀ। ਹਾਂ ਉਹ ਵੀ ਦਿਖਾਉਂਦੇ ਆ ਹਾਂਜੀ ਆ ਦਿਖਾਓ ਹਾਂ ਹਾਂ ਅੱਛਾ ਲਓ ਜੀ ਇੱਕ ਬੇਰੀ ਜੇ ਦਿਖਾਉਂਦੇ ਆ ਤੁਹਾਨੂੰ, ਇਸ ਬੇਰੀ ਦੀ ਵੀ ਗਾਂ ਦਾਦੀ ਦਿਖਾਉਂਦੇ ਆ ਤੁਹਾਨੂੰ ਦਾਦੀ ਹੋਣੀ ਆ ਬਲਤੇ ਜੀ ਉਹ। ਹਾਂਜੀ ਵੀ ਉਹਦੀ ਉਮਰ ਕਿੰਨੀ ਕਿੰਨੀ ਆ? ਇਹ ਜੀ ਸਾਡੇ ਦਾਦੇ ਹੋਰੀ ਦੱਸ ਦੇਣ ਕਿ ਜਿਵੇਂ ਅਸੀਂ ਜਦੋਂ ਹੋਸ਼ ਸੰਭਲੀ ਇਦਾਂ ਹੀ ਵੇਖਣ ਲੱਗੇ ਆ ਇਹਨੂੰ, ਇਸ ਬੇਰ ਨੂੰ ਇਸ ਬੇਰ ਨੂੰ। ਤੇ ਦਾਦੇ ਹੋਰਾਂ ਦੀ ਉਮਰ ਕਿੰਨੀ 95 ਸਾਲ। ਬੱਲੇ ਬੱਲੇ ਉਹ 100 ਸਾਲ ਦੇ ਦਾਦਾ। ਉਹ ਕਹਿੰਦਾ ਜਦੋਂ ਮੈਂ ਹੋਸ਼ ਸੰਭਾਲੀ ਉਦੋਂ ਵੀ ਇਦਾਂ ਹੀ ਦੇਖੀ ਇਦਾਂ ਹੀ ਸੀ ਹੂੰ ਤੇ ਬੜੀ ਵੱਡੀ ਬੇਰ ਆ ਹੈ। ਵੇਖੇ ਨਾ ਇਹਦੇ ਵਿੱਚ ਪੂਰਾ ਬਕਸਾ ਬਣਿਆ ਹੈ, ਆਪਣਾ ਸਮਾਨ ਵੀ ਰੱਖੀ ਜਾਂਦੇ ਆ। ਉਹ ਖੋਲ ਬਣ ਗਿਆ ਨਾ, ਬੇਰੀ ਵਿੱਚੋਂ ਖਾਲੀ ਹੋ ਗਈ। ਕੋਈ ਦਾਤਰੀ ਪੱਲੀ ਇਹਦੇ ਵਿੱਚ ਰੱਖ ਲੈਂਦੇ ਆ। ਬੜੀ ਉਮਰ ਆ ਜੀ ਬੇਰੀ ਦੀ, ਤਾਂ ਦੱਸਦੇ ਆ ਵੀ ਕੋਈ 150 ਸਾਲ ਤੋਂ ਉੱਤੇ ਬਣਦੀ ਹੈ ਹਿਸਾਬ ਨਾਲ ਤਾਂ। ਹਾਂ ਚਲੋ ਚਲੋ ਜੀ ਬੜੀ ਪੁਰਾਣੀ ਬੇਰੀ ਤੁਹਾਨੂੰ ਦਿਖਾਤੀ। ਤੇ ਸਾਨੂੰ ਨਾ ਇਹੋ ਜਿਹੀ ਉਹ ਬੇਰੀ ਚਾਹੀਦੀ ਸੀ ਬੀ ਵਾਸਤੇ, ਵੀ ਜਿਹੜੀ ਕਾਮਯਾਬ ਨਸਲੀ ਹੋਵੇ। ਬੜੀ ਪੁਰਾਣੀ ਨਸਲ ਆ ਇਹ। ਹਾਂ ਇਹ ਜਿਹੜੀ ਬਣਾਵਟ ਬੇਰੀ ਦੀ ਆ ਨਾ, ਤੁਸੀਂ ਉਹ ਦੇਖ ਰਹੇ ਆ ਗਾਂ ਇਹਦੀ ਧੀ ਦੀ ਬਣਾਵਟ ਆ, ਉਹ ਬੇਰੀ ਖਲੋਤੀ। ਇਦਾਂ ਦੀ ਬਣਾਵਟ ਨਹੀਂ ਹੈ ਕਿਸੇ ਪਾਸੇ ਵੀ ਬੇਰੀਆਂ ਦੀ। ਤੇ ਉਹ ਅਸੀਂ ਬੱਕਰੀਆਂ ਵਾਸਤੇ ਲਾਣੀਆਂ ਦੇਸੀ। ਆ ਜਿੰਨੇ ਕੁ ਵੀ ਆਪਾਂ ਕਰ ਲਏ ਬਹੁਤ ਨਹੀਂ ਹੈਗੀਆਂ, ਚੱਲ ਪਈ ਬੜੀਆਂ ਇਹ ਮੁੱਕਦੀਆਂ ਹੀ ਨਹੀਂ ਅੱਗੇ। ਹਾਂ ਚਲੋ ਬੜੀ ਮਿਹਰਬਾਨੀ ਜੀ। ਅਸਲਾਮ ਵਾਲੇਕਮ ਜੀ। ਸਿਆਣੇ ਕਹਿੰਦੇ ਵੀ ਜਿਹੜੀ ਸ਼ੈ ਅੱਖਾਂ ਤੋਂ ਦੂਰ ਹੋ ਜਵੇ ਤੇ ਉਹ ਦਿਲ ਦਿਮਾਗ ਤੋਂ ਓਲਾ ਹੋ ਜਾਂਦਾ। ਜਿਹੜੀਆਂ ਛਾਵਾਂ ਕਹਿ ਲਓ ਵੀ ਹੁਣ ਸਾਨੂੰ ਦਿਸਦੀਆਂ ਨਹੀਂ, ਜਿਨ੍ਹਾਂ ਦਾ ਦੌਰ ਲੰਘ ਗਿਆ, ਉਹਨਾਂ ਦੇ ਸਾਨੂੰ ਨਾਂ ਤੱਕ ਚੇਤੇ ਨਹੀਂ ਰਹੇ, ਪਛਾਣ ਨਹੀਂ ਰਹੀ, ਅਗਲੀ ਨਸਲ ਨੂੰ ਵੀ ਪਛਾਣ ਨਹੀਂ ਰਹੀ। ਜਿਹੜੀਆਂ ਸਾਡੇ ਬਜ਼ੁਰਗ ਵਰਤਦੇ ਰਹੇ ਆ, ਅਸੀਂ ਖਲੋਤੇ ਆਪਣੇ ਭਰਾ ਹਸਨ ਬਲੋਚ ਦੇ ਡੇਰੇ ਤੇ, ਤੁਹਾਨੂੰ ਇੱਕ ਕਹਿੰਦੇ ਆ ਵੀ ਇੱਥੇ ਬੁਝਾਰਤ ਪਾਉਂਦੇ ਆ। ਜਿਹੜੀ ਸ਼ਾਇਦ ਤੁਸੀਂ ਇਹ ਦੇਖ ਰਹੇ ਆ ਇਸ ਟਾਈਮ, ਵੀ ਕੋਈ ਦੱਸ ਸਕਦਾ ਬੰਦਾ ਵੀ ਇਹ ਕੀ ਆ? ਬੜੇ ਬੰਦਿਆਂ ਨੇ ਫਰਮਾਇਸ਼ ਕੀਤੀ ਸੀ ਵੀ ਯਾਰ ਭਲੇ ਵਕਤਾਂ ਵਾਲੀ ਨਾ ਸਾਨੂੰ ਉਹ ਸ਼ਾਇਦ ਦਿਖਾਣੀ ਹੈ, ਤੇ ਹਲੇ ਮੈਂ ਨਾਂ ਨਹੀਂ ਦੱਸਦਾ, ਵੇਖਿਆ ਜੇ ਕਿਸੇ ਦੇ ਦਿਮਾਗ 'ਚ ਆਵੇ ਤਾਂ। ਇਹ ਜੀ ਇਧਰੋਂ ਸਾਹਮਣੇ ਆ ਕੇ ਦਿਖਾਓ ਜੀ, ਕਈ ਬੰਦਿਆਂ ਨੂੰ ਪਤਾ ਲੱਗ ਜਾਣਾ। ਹਾਂਜੀ ਉਹਨਾਂ ਦਾ ਮੂੰਹ ਦਿਖਾਓ, ਸ਼ਾਇਦ ਪਤਾ ਲੱਗ ਜਾਵੇ। ਹਾਂ ਇਹ ਕਾਰਡ ਨਹੀਂ ਹੈ ਜੀ, ਇਹ ਭਲੇ ਵਕਤਾਂ ਦੇ ਵਿੱਚ ਨਾ ਜੀ ਵਿਹੜਿਆਂ ਦੇ ਵਿੱਚ ਇਹ ਦੁੱਧ ਰੱਖਣ ਨੂੰ ਹੇਠਾਂ ਗੋਹੇ ਲਾ ਕੇ। ਕਿਉਂ ਹਸਨ ਸਾਹਿਬ ਦੱਸੋ ਜੀ ਤੁਸੀਂ? ਇਦਾਂ ਹੀ ਆ, ਗੋਹੇ ਲਾ ਕੇ ਦੁੱਧ ਰੱਖੀਦਾ, ਦੁੱਧ ਕਾੜੀਦਾ ਜੀ। ਹਾਂ ਹਾਂਜੀ ਵੀ ਉਹ ਸਾਰੀ ਦਿਹਾੜੀ ਕੱਢਦਾ ਸਾਰੀ ਰਹਿੰਦਾ। ਦਿਹਾੜੀ ਕੱਢਦਾ ਰਹਿੰਦਾ, ਫਿਰ ਖਰਾਬ ਨਹੀਂ ਹੁੰਦਾ। ਚਾਚਾ ਬੂਟਾ ਜਿਹੜਾ ਗੁਲਾਬੀ ਦੁੱਧ ਹੁੰਦਾ ਸੀ, ਹਾਂਜੀ ਹਾਂਜੀ ਜਿਹਦੀ ਗਾਂ ਲੱਸੀ ਵੀ ਗੁਲਾਬੀ, ਮਲਾਈ ਵੀ ਗੁਲਾਬੀ, ਸਾਰੀ ਦਿਹਾੜੀ ਧੁੱਖ ਕੇ ਨਾ ਇਹਨਾਂ ਕਾੜਨੀਆਂ 'ਚ ਕੱਢਦੇ ਸੀਗੇ, ਤਾਂ ਜਾ ਕੇ ਉਹ ਗੁਲਾਬੀ ਹੁੰਦੇ ਸੀ। ਹਾਂਜੀ ਤੇ ਇਹ ਕਾੜਨੀਆਂ ਹੁਣ ਆ ਤਾਂ ਇਦਾਂ ਦੀਆਂ ਤਾਂ ਲੱਭਦੀਆਂ ਹੀ ਨਹੀਂ, ਹੁਣ ਬਣਾਈਆਂ ਤਾਂ ਇਹ ਬਣਾਉਟੀ ਜੀਆਂ ਜਿਵੇਂ ਅਸੀਂ ਬਣਾਈਆਂ ਹੋਈਆਂ, ਪਰ ਆਹ ਕਾੜਨੀ ਸੀ ਜਿਹੜੀ ਵਿਹੜੇ ਦੀ ਰੌਣਕ ਸੀ। ਇਹ 'ਚੋਂ ਧੂਆਂ ਲੱਗਾ ਹੁੰਦਾ ਸੀ। ਇਹਦੇ ਵਿੱਚ ਧੂਆਂ ਹੁੰਦਾ ਸੀ ਲੱਗਾ ਆ। ਦੂਸਰੀ ਗੱਲ ਇਹ ਵੀ ਇਹਦੇ ਹੁਣ ਨੇੜੇ ਨਾ ਬਾਰਿਸ਼, ਹਨੇਰੀ, ਮੀਂਹ, ਹਵਾ, ਕੋਈ ਸ਼ੈ ਵੀ ਇਹਦੇ ਨੇੜੇ ਨਹੀਂ ਸੀ ਜਾਂਦੀ। ਹਾਂ ਤੇ ਇੱਕ ਫੱਟਾ ਜਿਹਾ ਬਣਾਇਆ ਹੁੰਦਾ ਸੀ, ਇਹ ਜ਼ਿਆਦਾ ਕਰਨਾ ਨਾ ਮਾਈਆਂ ਨੇ, ਜੇ ਦੇਖਣਾ ਵੀ ਦੂਰ ਜਾਣਾ, ਉਹ ਜਾਲੀ, ਉਹ ਹਾਂ ਉਹ ਅੱਗੇ ਉਹ ਫੱਟਾ ਲਾ ਦਿੰਦੇ ਸੀ। ਇੱਕ ਕਿੱਲੀ ਇਸ ਪਾਸੇ ਲਾ ਲੈਂਦੇ ਸੀ, ਇੱਕ ਕਿੱਲੀ ਪਰਲੇ ਪਾਸੇ ਲਾ ਦੇਣੀ। ਉਹ ਵਿੱਚ ਫੱਟਾ ਛੱਡ ਜਾਣਾ ਜਾਂਦਿਆਂ, ਲੈ ਬਾਅਦ ਚ ਕੁੱਤਾ ਬਿੱਲਾ ਕਿਸੇ ਸ਼ੈ ਦਾ ਵੀ ਡਰ ਨਹੀਂ ਸੀ ਰਹਿੰਦਾ। ਹਾਂ ਕੁੱਤੇ ਬਿੱਲੇ ਦਾ ਡਰ ਕੋਈ ਨਹੀਂ ਸੀ ਹੁੰਦਾ। ਸਕੂਲੋਂ ਆਉਂਦੇ ਆ ਹੀ ਨਾ, ਹਾਂਜੀ ਹਾਂਜੀ ਤੇ ਉਹ ਹਾਂ ਮਲਾਈ ਉੱਤੋਂ ਕੱਢਦੇ ਸੀਗੇ, ਮਲਾਈ ਕੱਢ ਦੇਣੀ ਸੀ। ਜਾਂ ਜਾਂਦਿਆਂ ਲੰਘਦਿਆਂ ਟੱਪਦਿਆਂ ਨਾ ਛਾਪੇ ਮਾਰਦੇ ਸੀਗੇ ਅਸੀਂ ਨਿੱਕੇ ਨਿਆਣੇ ਨਾ, ਉਹ ਮਲਾਈ ਵਿੱਚੋਂ ਕੱਢ ਮਲਾਈ ਕੱਢ ਲੈਣੀ ਕਾੜਨੀ ਦੇ ਵਿੱਚੋਂ, ਤੇ ਉੱਤੇ ਖੰਡ ਪਾ ਕੇ ਨਾ ਤੇ ਉਹ ਖਾਣੀ। ਨਹੀਂ ਜੀ ਇਹ ਹਸਨ ਸਾਹਿਬ ਤੁਸੀਂ ਬੜੀ ਪੁਰਾਣੀ ਦਾਸਤਾਨ ਜਿਹੜੀ ਹੈ ਨਾ ਸਾਨੂੰ ਅੱਜ ਚੇਤੇ ਕਰਾਤੀ। ਕਾੜਨੀਆਂ ਸਾਡੇ ਕੋਲ ਹੈ, ਉਹ ਬਣੀਆਂ ਹੋਈਆਂ
ਦੂਸਰੀਆਂ ਇੱਟਾਂ ਦੀਆਂ ਇੱਟਾਂ ਦੀਆਂ। ਗਾਂ ਬੂਹਾ ਲੱਗਾ ਹਾਂਜੀ ਪਰ ਆ ਜਿਹੜੀ ਸੀ ਨਾ ਇਹ ਬੜੇ ਚਿਰ ਬਾਅਦ ਵੇਖੀ ਹੈ ਹਾਂਜੀ, ਜਿਹੜੀ ਸਾਡੇ ਵਿਹੜੇ ਦੀ ਰੌਣਕ ਹੁੰਦੀ ਸੀ ਧੂਆਂ ਲੱਗਾ ਸੀ ਸਿਆਣੇ ਕਹਿੰਦੇ ਨਾ ਵੀ ਉਹ ਸ਼ੂਮ ਦੀ ਮੜੀ ਚੋਂ ਧੂਆਂ ਨਹੀਂ ਨਿਕਲਦਾ ਜਿਹੜੇ ਸਾਡੇ ਵੱਡ ਕੇ ਸਾਡੇ ਬਜ਼ੁਰਗ ਸੀ ਉਹ ਸ਼ੂਮ ਨਹੀਂ ਸੀ ਉਹ ਦਰਵੇਸ਼ ਸੀ ਉਹ ਸਖੀ ਸੀ ਉਹਨਾਂ ਦੇ ਵਿਹੜਿਆਂ ਚੋਂ ਧੂਆਂ ਨਿਕਲਦਾ ਹੀ ਰਹਿੰਦਾ ਸੀ। ਵਾਹ ਵਾਹ ਤੇ ਸਾਨੂੰ ਨਾ ਜੀ ਹੁਣ ਮੈਨੂੰ ਨਾਮ ਚੇਤੇ ਨਹੀਂ ਆ ਰਿਹਾ ਸਾਨੂੰ ਫਰਮਾਇਸ਼ ਕੀਤੀ ਸੀ ਕਿਸੇ ਨੇ ਕਾੜਨੀ ਦੀ ਵੀ ਕਾੜਨੀ ਦਿਖਾਇਓ ਕਾਰਡ ਨਹੀਂ ਦਿਖਾਇਓ ਹਾਂਜੀ ਲਓ ਜੀ ਦੇਖ ਲਓ ਫਿਰ ਅੱਜ ਕਾਰਡ ਨਹੀਂ ਨਾ ਕਾੜਨੀ ਦਿਖਾਤੀ ਉਹ ਇਹਦੇ ਦਿੱਲੀ ਦੇ ਵਿੱਚ ਨਾ ਕਪੂਰ ਆ ਕੋਈ ਹਿੰਦੂ ਆ ਕਪੂਰ ਪ੍ਰੋਫੈਸਰ ਆ ਬਾਬਾ ਉਹਨੇ ਕਿਤਾਬਾਂ ਵੀ ਲਿਖੀਆਂ ਉਹਨੇ ਫਰਮਾਇਸ਼ ਕੀਤੀ ਸੀ ਵੀ ਤੈਨੂੰ ਤਾਂ ਮੰਨੂਗਾ ਜੇ ਕਾਰਡ ਨਹੀਂ ਦਿਖਾਏਗਾ ਲੈ ਫਿਰ ਆ ਤਾਂ ਆਈ ਪਈ ਅੱਜ ਲੱਭੀ ਲੱਭ ਗਈ ਸਾਨੂੰ ਬਈ ਹਾਂਜੀ ਹਾਂਜੀ ਕਾਰਡ ਨਹੀਂ ਦਿਖਾਤੀ ਹਾਂਜੀ। ਇਹ ਦਿੱਲੀ ਤੱਕ ਦਿਖਾ ਦਿਓ ਜੀ ਹਾਂ ਤੇ ਦੂਸਰੀ ਦਿੱਲੀ ਗੱਲ ਆ ਵੀ ਆ ਇਹ ਉਹਦੇ ਨਾਲੋਂ ਵੀ ਪੁਰਾਣੀ ਚੀਜ਼ ਆ ਆ ਜਿੰਦੇ ਤੇ ਮਾਈਆਂ ਭਾਂਡੇ ਧੋ ਕੇ ਟੰਗਦੀਆਂ ਸੀ ਇਹਨੂੰ ਵੀ ਨੈਣੀ ਕਹਿੰਦੇ ਨੇ ਜੀ ਹਾਂ ਕੀ ਕਹਿੰਦੇ ਨੈਣੀ ਨਹੀਂ ਕਹਿੰਦੇ ਨਹੀਂ ਨਹੀਂ ਇਹਨੂੰ ਕਹਿੰਦੇ ਸੀ ਨਹੀਂ ਨਹੀਂ ਹਾਂ ਨਹੀਂ ਕਹਿੰਦੇ ਸੀ ਇਹ ਦੇਖ ਲਓ ਇਹਦੇ ਹੁਣ ਕਿੰਨੇ 1 2 3 4 5 6 7 8 ਮਤਲਬ ਕਿ ਜਿੰਨੇ ਇਹਦੇ ਸਾਈਡਾਂ ਦੇ ਡੰਡੇ ਆ ਨਾ ਉਹਨੇ ਬਰਤਨ ਟੰਗੇ ਜਾਂਦੇ ਉਹਨੇ ਬਰਤਨ ਇਹਦੇ ਤੇ ਟੰਗਦੀਆਂ ਸੀ ਮਾਈਆਂ ਤੇ ਇਸੇ ਤਰੀਕੇ ਨਾਲ ਧੋ ਮਾਂਜ ਕੇ ਸਵਾਰ ਕੇ ਨਾ ਉੱਤੇ ਟੰਗ ਦੇਣੇ ਮੁੜ ਕੇ ਇਹਨਾਂ ਨੂੰ ਕਿਸੇ ਸ਼ਹਿਰ ਨੇ ਛੇੜਨਾ ਨਹੀਂ ਹਾਂਜੀ ਬਿਲਕੁਲ ਜੀ ਕਿਆ ਬਾਤ ਸੀ ਉਹਨਾਂ ਬੰਦਿਆਂ ਦੀ ਯਾਰ ਉਹਨਾਂ ਮਾਈਆਂ ਦਾ ਦਿਮਾਗ ਕੈਸਾ ਸੀ ਹੈ ਬੜੀ ਮਿਹਰਬਾਨੀ ਬੜੀ ਮਿਹਰਬਾਨੀ ਜੀ। ਹਸਨ ਸਾਹਿਬ ਅਸੀਂ ਤੁਹਾਡੇ ਬੜੇ ਸ਼ੁਕਰਗੁਜ਼ਾਰ ਹਾਂ ਕੋਈ ਗੱਲ ਨਹੀਂ ਹਾਂ ਤੁਸੀਂ ਸਾਡਾ ਕਹਿ ਲਓ ਵੀ ਬੜਾ ਜਿਹੜੀ ਬੁਝਾਰਤ ਸੀ ਨਾ ਹਾਂਜੀ ਉਹ ਸਾਡੀ ਤੁਸੀਂ ਅੱਜ ਅੱਖਾਂ ਨੂੰ ਸਾਨੂੰ ਦਿਖਾ ਦਿੱਤੀ ਬਿਲਕੁਲ। ਉਹ ਬੁਝ ਲਈ ਅਸੀਂ ਬੋਝਲੀ ਜੀ ਜੂਨ ਦੇ ਵਾਸਤੇ ਦੱਬ ਲਓ ਜੀ ਆ ਤੁਸੀਂ ਦੇਖ ਰਹੇ ਹੋ ਕਿ ਦੇਖ ਕੇ ਕੋਈ ਦੱਸੂਗਾ ਵੀ ਇਹ ਕਿਹੜੀ ਫਸਲ ਆ ਕਣਕ ਵੱਢੀ ਪਈ ਆ ਕਿ ਝੋਨਾ ਵੱਢਿਆ ਪਿਆ ਕਿਹੜੀ ਸ਼ਾ ਵੱਢੀ ਪਈ ਆ ਨਹੀਂ ਸਮਝ ਆ ਰਹੀ ਚਾਚਾ ਬੂਟਾ ਤੈਨੂੰ ਸਮਝ ਆਈ ਤਾਂ ਦੱਸ ਮੈਨੂੰ ਆ ਗਈ ਸਮਝ ਹਾਂ ਇਹ ਜਨਾਬੀ ਵਾਲੀ ਜਿੱਦਾਂ ਪਹਿਲੇ ਬੰਦੇ ਜ਼ਿਮੀਦਾਰ ਆਪਣੇ ਨਹੀਂ ਸੀ ਬੀਜ ਲੈਂਦੇ ਦਾਲ ਬੀਜਦੇ ਸੀਗੇ ਮੂੰਗੀ ਦੀ ਦਾਲ ਬੀਜ ਲੈਣੀ ਆਹੋ ਆਹੋ ਮਸਰ ਵੀ ਬੀਜਦੇ ਸੀਗੇ ਬੀਜਦੇ ਸੀ ਨਾ ਫਿਰ ਅਲਸੀ ਵੀ ਆਪਣੀ ਬੀਜ ਲੈਂਦੇ ਸੀਗੇ ਬੀਜ ਲੈਂਦੇ ਸੀ ਇਹ ਹਾਲੋਂ ਵੀ ਬੀਜਦੇ ਸੀਗੇ ਇਹ ਜ਼ਿਮੀਦਾਰ ਨੇ ਬੜਾ ਕੰਮ ਕੀਤਾ ਇਹਨੇ ਦੁਬਾਰਾ ਜਨਾਬ ਆ ਦੇਖੋ ਆਪਣੀ ਹਾਲੋਂ ਬੀਜੀ ਇਹਨੂੰ ਹਾਲੋਂ ਕਹਿੰਦੇ ਜੀ ਖਲੋ ਚੱਲਣੀ ਹਾਂਜੀ ਅੱਛਾ ਹਾਲੋਂ ਆ ਇਹ ਜੀ ਹਾਲੋਂ ਆ ਜੀ ਲੈ ਵੀ ਝਾੜ ਵੀ ਠੀਕ ਆ ਹਾਂ ਝਾੜ ਬਹੁਤ ਵੀ ਸੋਹਣਾ ਠੀਕ ਹੁੰਦਾ ਝਾੜ ਬਹੁਤ ਸੋਹਣਾ ਹੁੰਦਾ ਇਹਦਾ ਤੇ ਬੜੀ ਮਿਹਨਤ ਨਾਲ ਬੀਜੀ ਬੰਦੇ ਨੇ ਬੜੀ ਗੱਲ ਆ ਯਾਰ ਬੜੇ ਦਿਨਾਂ ਬਾਅਦ ਦੇਖੀ ਆ ਨਹੀਂ ਇਹ ਤਾਂ 1.5-2 ਕਿੱਲੇ ਆ ਮੇਰੇ 2-3 ਕਿੱਲਿਆਂ ਤੋਂ ਵੀ ਜ਼ਿਆਦੀ ਆ ਯਾਰ ਉਹ ਅੱਗੇ ਤੀਆਂ ਨੂੰ ਸਾਰੀ ਵੱਡੀ ਪਈ ਆ ਇਹ ਲੈ ਜੇ ਵੇਚੇ ਤਾਂ ਵੇਚਦੀ ਵੀ ਬੜੇ ਭਾਅ ਨਾਲ ਹੈ ਬਹੁਤ ਸੋਹਣੇ ਭਾਅ ਨਾਲ ਵਿਕਦੀ ਆ ਜੀ ਇਹ ਬਹੁਤ ਸੋਹਣੇ ਭਾਅ ਨਾਲ ਵਿਕਦੀ ਆ ਇਹ ਹਾਲੋਂ ਤੇ ਹਾਲੋਂ ਕੰਮ ਵੀ ਆਂਦੀ ਆ ਇਹ ਵੀ ਨਹੀਂ ਹੈ ਵੀ ਐਵੇਂ ਬੇਕਾਰ ਫਸਲ ਨਹੀਂ ਹੈ ਹਾਲੋਂ ਮਹਿੰਗੀ ਆ ਤੇ ਹਾਲੋਂ ਕੰਮ ਵੀ ਆਂਦੀ ਆ ਜਨਾਬ ਤੇ ਹਾਲੋਂ ਦਾ ਜਿਹੜਾ ਨਾ ਜੀ ਲੋਕ ਡੰਗਰਾਂ ਨੂੰ ਬਹੁਤ ਦਿੰਦੇ ਲੈ ਕੇ ਦਵਾਈਆਂ 'ਚ ਇਸਤੇਮਾਲ ਹੁੰਦੀ ਆ ਤੇਲ ਬਹੁਤ ਕਢਾ ਕੇ ਦਿੰਦੇ ਆ ਹਾਂ ਬਹੁਤ ਮਸਲਨ ਕਿ ਹਾਲੋਂ ਕੀਮਤੀ ਚੀਜ਼ ਆ ਐਵੇਂ ਲੱਲੂ ਪੰਜੂ ਫਸਲ ਨਹੀਂ ਹੈ ਹਾਲੋਂ ਕੀਮਤੀ ਚੀਜ਼ ਆ ਲਹੂ ਕੌੜਾ ਕਰ ਦਿੰਦੀ ਹੈ ਨਾ ਹਾਂ ਫਿਰ ਲਾਗੇ ਕੋਈ ਸ਼ੈ ਨਹੀਂ ਆਂਦੀ ਮੱਛਰ ਮੱਖੀ ਕੀੜਾ ਪਤੰਗਾ ਨਹੀਂ ਆਂਦਾ ਹਾਂਜੀ ਤੇ ਬੜੀ ਗੱਲ ਆ ਜੀ ਲਓ ਜੀ ਅਸੀਂ ਤੁਰੇ ਜਾਂਦੇ ਦੇਖੀਏ ਨਾ ਤੇ ਮੈਂ ਚਾਚੇ ਨੂੰ ਮੈਂ ਕਿਹਾ ਵੀ ਇਹ ਚਾਚਾ ਇਹ ਹਾਲੋਂ ਆ ਚਾਚਾ ਕਹਿੰਦਾ ਨਹੀਂ ਆ ਕਿ ਇਹ ਉਹ ਆ ਜਿਹੜੀ ਉਹਨੂੰ ਗਵਾਰਾ ਕਿ ਕੀ ਸਾਦੇ ਆ ਹਾਂ ਹੇਠਾਂ ਉਤਰਿਆ ਤੇ ਫਿਰ ਮੈਂ ਕਿਹਾ ਉਹ ਸਮਝ ਗਿਆ ਹੁਣ ਪਤਾ ਲੱਗ ਗਿਆ ਵੈਸੇ ਹਾਂਜੀ ਪੌਦਾ ਦਿਖਾ ਦਿਓ ਪੌਦਾ ਦਿਖਾ ਦਿਓ ਪੌਦਾ ਦਿਖਾਓ ਇਹਦਾ ਪੌਦਾ ਦਿਖਾਓ ਜੀ ਤੁਸੀਂ ਦੇਖੋ ਨਾ ਕਿਦਾਂ ਮੋਤੀਆਂ ਤਰ੍ਹਾਂ ਮੋਤੀਆਂ ਤਰ੍ਹਾਂ ਬੀਜ ਨਹੀਂ ਹੁੰਦੇ ਹਾਂ ਯਾਰ ਤੁਸੀਂ ਆ ਦੇਖੋ ਜਿਹੜਾ ਆਹ ਬੰਦ ਆਹ ਹਾਂਜੀ ਆ ਡੱਬੀ ਬੰਦ ਆ ਡੱਬੀ ਇਦਾਂ ਡੱਬੀ ਬੰਦ ਆ ਤੇ ਬੰਦ ਚੋਂ ਹੀ ਰਹਿਣਾ ਨਾ ਬੀ ਤਾਂ ਹੀ ਬੰਦ ਰਹੇਗਾ ਜੇ ਖੁੱਲੇਗੀ ਤੇ ਬੀ ਡਿੱਗ ਪਵੇਗਾ ਇੱਕ ਡੱਬੀ ਖੋਲ ਇੱਕ ਡੱਬੀ ਖੋਲੋ ਇੱਕ ਡੱਬੀ ਖੋਲ ਕੇ ਦਿਖਾ ਤੁਸੀਂ ਦੇਖੋ ਆ ਦੇਖ ਕੀ ਬਾਤ ਮਾਸ਼ਾਅੱਲਾ ਆ ਦੇਖ ਕੀ ਬਾਤ ਆਹੀ ਕੁਦਰਤ ਦੀ ਨਿਜ਼ਾਮ ਹੈ ਵੇਖ ਲੈ ਡੱਬੀ ਕਿਵੇਂ ਬਣੀ ਆ ਤੇ ਦਾਣੇ ਵਿੱਚ ਕਿਵੇਂ ਬਣਿਆ ਤੇ ਕੀ ਬਾਤ ਹੈ ਸੁਭਾਨ ਅੱਲਾਹ ਸੁਭਾਨ ਅੱਲਾਹ ਚਲੋ ਜੀ ਇਹਨੂੰ ਕਹਿੰਦੇ ਕੁਦਰਤ ਇੱਕ ਚੋਂ ਇਹਨੂੰ ਕਹਿੰਦੇ ਕੁਦਰਤ ਰੱਬ ਦੀ ਇਹ ਹੁਣ ਜੀ ਉਹ ਮਾਲਕ ਤਾਂ ਇੱਥੇ ਹੈ ਨਹੀਂ ਤੇ ਪੁੱਛਦੇ ਵੀ ਇਹ ਕੀ ਭਾਅ ਵਿਕ ਰਹੀ ਹੈ ਹੁਣ ਤੇ ਕਿੰਨਾ ਖਰਚਾ ਉਹਨੇ ਬੱਟਾਂ ਬਣਾ ਕੇ ਲਾਈ ਨਾ ਦੇਖੋ ਬੱਟਾਂ ਦੇ ਉੱਤੇ ਹਾਂਜੀ ਵੀ ਕੀ ਖਾਦ ਪਾਈ ਕੀ ਪਾਣੀ ਪਾਇਆ ਕਿੰਨਾ ਖਰਚਾ ਆਇਆ ਪਰ ਹੁਣ ਬੰਦਾ ਤਾਂ ਹੈ ਨਹੀਂ ਇਹ ਬਤੌਰ ਫਸਲ ਹਾਂਜੀ ਇਹ ਬਤੌਰ ਫਸਲ ਲਾਈ ਹੋਈ ਆ ਉਸ ਭਾਈ ਨੇ ਫਸਲ ਜੀ ਫਸਲ ਪੂਰੀ ਆ ਖਸੂਸੀ ਅਸੀਂ ਪੁੱਛਾਂਗੇ ਵੀ ਕੀ ਵਟਿਆ ਇਹਦੇ ਚੋਂ ਕੀ ਵਟਿਆ ਪਤਾ ਅਸੀਂ ਕਰ ਲੈਣੇ ਆ ਵੀ ਕਿਹਦੀ ਇਹ ਫਿਰ ਪੁੱਛ ਲਾਂਗੇ ਚਲੋ ਜੀ ਗਾਂ ਚਲੀਏ ਤੇ ਬਹਰਹਾਲ ਫਸਲ ਚੰਗੀ ਆ ਜੀ ਬਹੁਤ ਸੋਹਣੀ ਬਹੁਤ ਫਸਲ ਮਾੜੀ ਨਹੀਂ ਫਸਲ ਬਹੁਤ ਚੰਗੀ ਆ अस्सलाम वालेकुम जी
ਸਿਆਣੇ ਕਹਿੰਦੇ ਜਿਹੜੀ ਵੱਲਾਂ ਦੀ ਸਜਾਵਟ ਆ ਇਹ ਫੁੱਲਾਂ ਨਾਲ ਹੁੰਦੀ ਹੈ, ਵੀ ਜਿਹੜੀ ਵੱਲਾਂ ਵਾਲੀ ਫਸਲ ਆ ਨਾ ਜੇ ਕਿਤੇ ਇਹ ਲੱਗ ਜਵੇ ਤਾਂ ਫਿਰ ਵੇਲਾਂ ਹੀ ਕਰਾ ਦਿੰਦੀ ਹੈ। ਤੁਹਾਨੂੰ ਪਤਾ ਵੀ ਸਾਡੇ ਇਸ ਟਾਈਮ ਪੰਜਾਬ ਦੇ ਵਿੱਚ ਬੰਦਿਆਂ ਨੇ ਤਰਬੂਜ਼ ਲਾਇਆ ਹੈ। ਜਦੋਂ ਤਰਬੂਜ਼ ਲੱਗਿਆ ਸੀ ਉਦੋਂ ਵੀ ਅਸੀਂ ਤੁਹਾਨੂੰ ਚੇਤੇ ਕਰਾਇਆ ਸੀ ਵੀ ਕਿੱਦਾਂ ਕਿੱਦਾਂ ਲੱਗ ਰਿਹਾ, ਵੀ ਕੀ ਕੁਛ ਖਰਚਾ ਇੱਥੇ ਹੋ ਰਿਹਾ। ਉਹੀ ਤਰਬੂਜ਼ ਜਿਹੜਾ ਤੁਹਾਨੂੰ ਅਸੀਂ ਵਿਖਾਇਆ ਸੀ ਨਾ ਜਿੱਤੇ ਮੋਮੀ ਲਿਫਾਫਾ ਪਾਇਆ ਸੀ, ਅੱਜ ਤੁਹਾਨੂੰ ਅਸੀਂ ਵਿਖਾਉਣ ਵਾਸਤੇ ਆਏ ਵੀ ਇਸ ਟਾਈਮ ਉਹ ਕਿਹੜੀ ਸੂਰਤ ਹਾਲ 'ਚ ਖਲੋਤਾ ਤੇ ਕਿੱਥੇ ਗੱਲ ਪਹੁੰਚ ਗਈ ਆ। ਅੱਛਾ ਜੀ, ਇੱਕ ਤਾਂ ਦਿਖਾਇਓ ਜੀ ਵੀ ਫੁੱਲ, ਵੀ ਸਿਆਣੇ ਕਹਿੰਦੇ ਹੋ ਨਾ ਵੀ ਜਿਹੜੀਆਂ ਵੱਲਾਂ ਵੀ ਇਹ ਸੋਹਣੀਆਂ ਫੁੱਲਾਂ ਨਾਲ ਲੱਗਦੀਆਂ, ਜੇ ਵੇਲਾਂ ਨੂੰ ਫੁੱਲ ਨਾ ਹੋਣ ਤਾਂ ਇਹ ਫਿਰ ਕਾਹਦੀਆਂ ਹਾਂ ਇਹਨਾਂ ਦੀ ਸਜਾਵਟ ਹੀ ਇਹੀ ਹੈ। ਸਜਾਵਟ ਹੀ ਫੁੱਲ ਹੈ। ਹਾਂ ਨਹੀਂ ਮਾਸ਼ਾਅੱਲਾ ਹੁਣ ਤਾਂ ਨਾਲ ਆਪਣਾ ਫਰੂਟ ਵੀ ਸ਼ੁਰੂ ਹੋ ਗਿਆ। ਹਾਂ ਆ ਮੈਂ ਕਹਿੰਦਾ ਸੀ ਵੀ ਇਹ ਵੇਲਾਂ ਕਰਵਾ ਦਿੰਦੀਆਂ ਵੱਲਾਂ। ਹਾਂ ਹੁਣ ਤਾਂ ਵੱਲਾਂ ਦੇ ਮਾਸ਼ਾਅੱਲਾ ਸਿਰ ਤੇ। ਜਿਹੜੇ ਆ ਵੇਲਾਂ ਹੁਣ ਸਿਰ ਤੇ ਵੱਲਾਂ ਸਾਨੂੰ ਤੇ ਇਹਦਾ ਭਾਅ ਹਜੇ ਹੈ ਫੁੱਲਾਂ ਦਾ ਵੀ ਤਾਂ ਨਾਲ ਆ ਦੇਖ ਨਾ ਮਾਸ਼ਾਅੱਲਾ ਕੋਈ ਐਸੀ ਵੱਲ ਨਹੀਂ ਹੈਗੀ ਜਿਹਦੇ ਨਾਲ ਨਾ ਲੱਗੇ ਹੋਣ। ਮਾਸ਼ਾਅੱਲਾ ਅੱਲਾ ਰੋਜ਼ੀ ਦੇਵੇ, ਹਾਂ। ਬੜੀ ਮਿਹਨਤ। ਇਹ ਜੀ ਇਸ ਟਾਈਮ ਦਵਾਣਾ ਦਵਾਣਾ ਤਰਬੂਜ਼ ਸਾਦੇ ਨੂੰ ਦਵਾਣਾ, ਅੱਜ ਅਸੀਂ ਦਵਾਣਾ ਹੀ ਸਾਦੇ ਹਾਂ। ਹਾਂਜੀ ਮਤੀਰਾ ਜਿਹੜਾ ਪੰਨੋ ਲਾਲ ਆ ਅਸੀਂ ਉਹਦੇ 'ਚ ਖਲੋਤੇ ਆ। ਹੋਰ 4 ਦਿਨਾਂ ਨੂੰ ਫਿਰ ਚੱਲ ਪੈਣਾ, ਅੱਲਾ ਖਿਆਲ ਰੱਖੇ। ਜਿੱਦਾਂ ਜਿੱਦਾਂ ਗਰਮੀ ਹੋਣੀ ਹੈ, ਜਿੱਦਾਂ ਜਿੱਦਾਂ ਕਹਿ ਲਓ ਗਰਮੀ ਭਖਣੀ ਹੈ ਨਾ ਉਦਾਂ ਉਦਾਂ ਇਹਨੇ ਭਖਣਾ, ਇਹਨੇ ਭਖਣਾ ਦਵਾਣਾ ਖਾਣਾ। ਠੰਡ ਵੀ ਇਹਨੇ ਪਾਉਣੀ ਹੈ। ਠੰਡ ਵੀ ਇਹਨੇ ਪਾਣੀ, ਗਰਮੀ ਤੋਂ ਇਹਨੇ ਬਚਾਣਾ। ਤੇ ਅੱਛਾ ਜੀ ਇਹ ਕਿੰਨਾ ਉਮਰ ਹੋ ਗਈ ਇਸ ਟਾਈਮ ਇਹ ਫਸਲ ਦੀ? ਤਕਰੀਬਨ 2 ਮਹੀਨੇ ਦੇ ਨਾ ਕਰੀਬ ਹੋ ਗਿਆ। 2 ਮਹੀਨੇ ਦਾ ਹੈ ਗੇੜ। ਹਾਂ। 2 ਮਹੀਨੇ ਪਹਿਲਾਂ ਅਸੀਂ ਤੁਹਾਨੂੰ ਦਿਖਾਇਆ ਸੀ ਬੀਜ ਲੱਗਦਾ, ਹਾਂ ਤੇ ਅੱਜ ਤੁਹਾਨੂੰ ਦਿਖੇ ਰਿਹਾ ਵੀ ਫਲ ਲੱਗਦਾ। ਤੇ ਹੁਣ ਗਾਂ ਇਹਦਾ ਕਿੰਨਾ ਸਫ਼ਰ ਰਹਿ ਗਿਆ ਜੀ? ਇੱਥੇ ਕਾ ਜਾਓ ਜੀ। ਇਹ 2 ਮਹੀਨੇ ਦਾ ਗਾਂ ਸਫ਼ਰ ਰਹਿ ਗਿਆ ਤਿਆਰ ਹੋਣ ਚ। ਅੱਛਾ 2 ਮਹੀਨੇ ਰਹਿ ਗਿਆ। ਹਾਂ 2 ਮਹੀਨੇ ਚ ਇਹ ਐਂਡ ਹੋ ਜਾਣਾ ਇਹਦਾ। 4 ਮਹੀਨੇ ਦੀ ਫਸਲ ਆ। ਹਾਂ ਦੇਖੋ ਜੀ ਇਸ ਟਾਈਮ ਸਾਡੇ ਸੱਜੇ ਖੱਬੇ ਤੁਸੀਂ ਦੇਖ ਰਹੇ ਨਾ ਜਿਹੜੀ ਆ ਹਰਿਆਲੀ, ਹਾਂਜੀ ਹਾਂਜੀ ਆ ਹਰਿਆਲੀ ਜਿਹੜੀ ਹੈ ਮਾਸ਼ਾਅੱਲਾ ਹਾਂ ਇਹ ਦੁਆਣਾ ਚਾਚਾ ਸਾਰਾ ਲੱਗਾ ਹੈ। ਮਾਸ਼ਾਅੱਲਾ। ਤੇ ਸਾਡਾ ਉਹ ਇਲਾਕਾ ਹੈ ਨਾ ਜੀ, ਇਹ ਗਿਣ ਲਵੋ ਨਾ ਤੇ ਉਂਗਲੀਆਂ ਤੇ ਗਿਣ ਲਓ, ਮਾਮੂ ਕਾਂਜਣ ਕਿਲਿਆਂ ਵਾਲਾ ਤੇ ਰਹਿਮੇਸ਼ਾ। ਹਾਂ ਹਾਂ ਇਹ ਪਛਾਣ ਆ ਜੀ ਦੁਆਣੇ ਦੀ, ਮਤੀਰੇ ਦੀ, ਤਰਬੂਜ਼ ਦੀ ਪਛਾਣ ਆ। ਤੇ ਬਸ ਰੱਬ ਨੇ ਪਛਾਣ ਬਣਾਤੀ ਵੀ ਇੱਥੇ ਦਾ ਦੁਆਣਾ ਦੁਨੀਆ ਮੰਨਦੀ ਹੈ। ਬੰਦੇ ਖਾਂਦੇ ਆ ਤੇ ਉਹ ਪਛਾਣ ਲੈਂਦੇ ਆ ਵੀ ਯਾਰ ਇਹ ਉਸ ਇਲਾਕੇ ਦਾ। ਰਹਿਮੇ ਸ਼ਾਹ ਦਾ ਮਾਮੂ ਕਾਂਜਣ, ਹਾਂਜੀ ਮਾਮੂ ਕਾਂਜਣ ਇਹਨਾਂ ਦੋਵਾਂ ਦਾ ਇਲਾਕੇ ਦਾ ਪੂਰੇ ਪੰਜਾਬ ਦੇ ਵਿੱਚ ਦਵਾਣਾ ਮਸ਼ਹੂਰ ਹੈ। ਮੰਨਿਆ ਜਾਂਦਾ। ਇਸ ਤੋਂ ਬਾਅਦ ਫਿਰ ਪਿੰਡੀ ਭੱਟੀਆਂ ਵਾਲੇ ਦਾ ਨਾਂ ਉਹ ਆਉਂਦਾ। ਫਿਰ ਬਾਅਦ ਚ ਜਾਂਦਾ ਨਾ। ਹਾਂਜੀ ਬਾਅਦ 'ਚ। ਤੇ ਇਹ ਇੱਕ ਦੁਆਣਾ ਉਹ ਆ ਜਿਹੜਾ ਲੱਗਦਾ ਦਰਿਆ ਦੇ ਵਿੱਚ ਇਦਾਂ ਬੋਰ ਕਰਕੇ ਤੇ ਬੀਜ ਸਿੱਟ ਕੇ ਨਾ, ਉਹ ਬਗੈਰ ਪਾਣੀ ਤੋਂ ਲੱਗਦਾ ਸੀ, ਉਹ ਦੇਸੀ ਸੀਗਾ, ਬਗੈਰ ਪਾਣੀ ਤੋਂ, ਬਗੈਰ ਛਾਪਰ ਤੋਂ। ਬਗੈਰ ਛਾਪ ਹਾਂ ਉਹ ਉੱਤੇ ਉਹ ਆ ਜਿਹੜੀ ਨਹੀਂ ਪਰਾਲੀ ਜੀ, ਪਰਾਲੀ। ਇਹਦੇ ਥੋੜਾ ਜਿਹਾ ਕਰਦੇ ਸੀ ਛੋਰਾ ਕੋਰੇ ਤੋਂ। ਹਾਂ ਕੋਈ ਖਾਦ ਸਪਰੇ ਨਹੀਂ ਚਾਚਾ। ਹਾਂ ਨਹੀਂ ਖਾਦ ਖੁਦੋਂ ਪਾਉਂਦੇ ਸੀ ਟੋਏ ਦੇ ਵਿੱਚ ਹੀ ਨਾ ਥੱਲੇ, ਹਾਂ ਹਾਂ ਉਹ ਡੀਏਪੀ ਵਗੈਰਾ ਜਿਹੜੀ ਆ ਥੱਲੇ ਹੀ ਨਾਲ ਥੋੜੀ ਜਿਹੀ ਪਾ ਦਿੰਦੇ ਸੀਗੇ। ਅੱਛਾ ਹਾਂ ਉਹ ਬੀਜ ਜਦੋਂ ਲਾਉਂਦੇ ਸੀ ਨਾ ਟੋਇਆ ਕੱਢਦੇ ਸੀ, ਉਹ ਟੋਏ ਦੇ ਵਿੱਚ ਪਾ ਕੇ ਨਾ ਮਿੱਟੀ ਦੇ ਰਲਾ ਕੇ ਫਿਰ ਬੀਜ ਲਾ ਦਿੰਦੇ ਸੀ। ਬਾ ਫਿਰ ਕਿਤੇ ਹੁਣ ਪਾਣ ਲੱਗੇ, ਅੱਗੇ ਤਾਂ ਖਾਲਸ ਦੇਸੀ ਹਾਂ ਹੁੰਦਾ ਸੀ ਪਹਿਲਾਂ ਖਾਲਸ ਦਰਿਆ ਸੀਗਾ, ਦਾ। ਦਰਿਆ ਦਾ ਪਹਿਲਾਂ ਖਾਲਸ ਹੀ ਹੁੰਦਾ ਸੀ। ਤਾਂ ਉਹ ਕਹਿੰਦੇ ਵੀ ਐਡਾ ਉਹ ਸਵੱਲਾ ਖਾਣ ਨੂੰ ਬਈ ਨਹੀਂ ਕਿਆ ਜ਼ਾਇਕਾ ਹੁੰਦਾ ਹੀ ਸੀ। ਹਾਂ ਬਹੁਤ ਸੀ ਉਹਦਾ। ਹਾਂ ਜ਼ਾਇਕਾ ਇਹ ਤਾਂ ਹੁਣ ਚਾਚਾ ਦੇਸੀ ਅੱਜ ਵੀ ਉਹੀ ਗਿਣਿਆ ਜਾਓ। ਹਾਂ ਉਹੀ ਉਹ ਦੇਸੀ ਅਸਲ ਦੇਸੀ ਉਹੀ ਆ। ਅੱਛਾ ਜੀ ਇਹ ਹੁਣ ਰੱਬ ਖੈਰ ਸੁੱਖ ਰੱਖੇ ਤੁਹਾਡੇ ਕਾਗਜ਼ਾਂ 'ਚ, ਕਿਉਂ ਜੀ ਇਹ ਸਾਰੇ ਜ਼ਿਮੀਂਦਾਰ ਇੱਥੇ ਦੁਆਣਾ ਨਹੀਂ ਲਾਉਂਦੇ। ਇਹ ਜਿਵੇਂ ਹੁਣ ਪ੍ਰਵੇਸ਼ ਸਾਹਿਬ ਹਨ, ਇਹਦਾ ਇਹ ਵੀ ਇਹ ਹਰ ਸਾਲ ਲਾਉਂਦਾ, ਤਜਰਬਾ ਹੋ ਗਿਆ। ਅਸੀਂ ਸਬਜ਼ੀ ਲਾਉਂਦੇ ਆ, ਮਿਸਾਲ ਆ ਚਾਚਾ ਬੂਟਾ ਕਮਾਦ ਲਾਉਂਦਾ, ਹਰ ਬੰਦੇ ਦਾ ਆਪਣਾ ਆਪਣੀ ਫਸਲ ਆ ਵੰਡ। ਤੇਰੇ ਹਿਸਾਬ ਨਾਲ ਹੁਣ ਇਸ ਟਾਈਮ ਫਸਲ ਤੇਰੀ ਠੀਕ ਖੜੀ ਹੈ? ਮੈਂ ਜਿੰਨਾ ਐਰਕੀ ਮੁਤਮਿਨ ਆ ਵੱਲਾਂ ਦੇ ਉੱਤੇ, ਹਾਂ ਹਾਂ ਮਸਲਨ ਲੱਗੇ ਹਰ ਸਾਲ ਮੈਂ ਨਾਗਾ, ਪਿਛਲੇ ਸਾਲ ਮੈਂ ਇਦਾਂ ਹੀ ਸੀਗਾ ਤੇ ਮੈਂ 6-6 ਪੈਕਟ ਲੱਗਦੇ ਨਾ ਕਿੱਲੇ 'ਚ, ਤੇ ਮੈਂ 12-12 ਪੈਕਟ ਵੀ ਲਾ ਲਏ ਤਾਂ ਵੀ ਇਦਾਂ ਦੀਆਂ ਵੱਲਾਂ ਨਹੀਂ ਬਣੀਆਂ। ਮਤਲਬ ਕਿ ਨਾਗਾ ਰਹਿ ਗਿਆ। ਇੰਨਾ ਨਾਗਾ ਹੋਇਆ, ਇੰਨਾ ਇੱਧਰ ਨਾਗਾ ਨੂੰ ਆਇਓ ਜੀ, ਅਸੀਂ ਐਨੂੰ ਤੁਰਾਂਗੇ। ਅੱਛਾ ਜੀ ਐਤਕੀ ਜਿਹੜਾ ਨਾ ਜੀ ਐਤਕੀ ਨਾਗਾ ਹੈ ਨਹੀਂ। ਨਹੀਂ ਨਾਗਾ ਹੈ ਨਹੀਂ ਨਾਗਾ ਹੈ। ਕੋਈ ਕਿਤੇ ਆ। ਚਲੋ ਸ਼ੁਕਰ ਆ। ਸ਼ੁਕਰ ਆ ਸ਼ੁਕਰ। ਅੱਛਾ ਜੀ ਇੱਕ ਗੱਲ ਦੱਸੋ ਹਾਂਜੀ। ਬਈ ਤੁਸੀਂ ਇਹ ਜਿਹੜੀ ਗੱਲ ਕੀਤੀ ਆ ਵੀ ਐਤਕੀ ਨਾਗਾ ਘਾਟ ਆ, ਤੁਸੀਂ ਕੋਈ ਐਤਕੀ ਕੰਮ ਪਿਛਲੀ ਵਾਰੀ ਨਾਲੋਂ ਵੱਖਰੇ ਕੀਤਾ, ਕੋਈ ਨਵਾਂ ਕੰਮ ਉਹ ਕੀਤਾ? ਜਿਹੜੀ ਉਦੋਂ ਤੁਹਾਨੂੰ ਵੀਡੀਓ ਤੁਸੀਂ ਬਣਾਈ ਸੀ ਨਾ, ਹਾਂ, ਤੁਹਾਨੂੰ ਮੇਰੇ ਦੱਸਿਆ ਚੇਤੇ ਆ। ਸੀਗਾ। ਹਾਂ ਵੀ ਅਸੀਂ ਉਹ ਕੱਲਾ ਬੀ ਲਾ ਕੇ ਉੱਤੇ ਉਹਦੇ ਹਾਂ। ਭਲ ਪਾਈ ਸੀਗੀ, ਅੱਛਾ ਨਹਿਰ ਤੋਂ ਲਿਆਣ ਕੇ ਥੈਲਿਆਂ ਦੇ ਵਿੱਚ ਮੈਂ ਥੈਲੇ। ਮੋਟਰਸਾਈਕਲ ਤੇ ਢੋ ਕੇ ਲੇਬਰ ਨੂੰ ਦਿੱਤੀ। ਅੱਛਾ ਉਹ ਫਿਰ ਇਹਦਾ ਮੁੱਠਾਂ ਭਰਨਾ ਵੀ ਥੋੜਾ ਜਿਹਾ ਉੱਤੇ ਲਾਇਆ, ਅੱਧਾ ਨੰਗਾ ਛੱਡ ਲਿਆ, ਅੱਛਾ ਉਹਦੇ ਉੱਤੇ ਇਦਾਂ ਚੁੰਡੀ ਹਾਂ ਭਲ ਪਾਈ ਆ, ਨਰਮ ਜੰਮਿਆ ਬਿਲਕੁਲ ਐਨ। ਮੈਂ ਨਾ ਜੀ ਉਦੋਂ ਇਹ ਗੱਲ ਵੀ ਕੀਤੀ ਸੀ ਇਹ ਵੱਲਾਂ ਦੀ ਤੁਸੀਂ ਗਰੋਥ ਦੇਖ ਲਓ ਨਾ, growth। ਮਾਸ਼ਾਅੱਲਾ। ਮੈਂ- ਅੱਧੇ ਪਲਾਟ ਲਕੋਈ ਖੜੀਆਂ, ਅੱਧੇ ਹਾਂਜੀ, ਪਲਾਟ। ਤੁਸੀਂ ਕਹਾਂ ਤੁਰਦੇ ਜਾਓ ਜੀ। ਇਹ 10 ਦਿਨਾਂ ਨੂੰ ਇਹ ਪਲਾਟ, ਇਹ ਤਕਰੀਬਨ 10-12 ਦਿਨਾਂ ਨੂੰ ਪਲਾਟ ਮੁਕੰਮਲ ਬੰਦ ਹੋ ਜਾਣੇ। ਇਨਸ਼ਾਅੱਲਾ ਪਲਾਟ ਮੁਕੰਮਲ ਆ। ਵੇਖੋ ਥੋੜੀ ਥੋੜੀ ਥਾਂ ਇੱਧਰ ਵੇਲਾਂ ਟੁਰੀਆਂ ਬੜੀਆਂ ਦੇਖੋ ਮਾਸ਼ਾਅੱਲਾ। ਮਾਸ਼ਾਅੱਲਾ। ਜਦੋਂ ਨਾ ਜੀ ਇਹ ਬੀ ਲਾ ਰਹੇ ਸੀ ਨਾ ਇਦਾਂ ਹਾਂ ਵੀ ਇਦਾਂ ਚਾਚਾ ਬੀ ਲਾ ਕੇ ਨਾ ਤੇ ਬੀ ਅੱਧਾ ਕੁ ਨੰਗਾ ਛੱਡਿਆ ਹੈ, 72 ਚ ਬੀ ਲੱਗ ਰਹੇ ਅੱਛਾ ਅੱਛਾ ਤੇ ਇਹ ਉੱਤੋਂ ਮਗਰੋਂ ਮੁੰਡਾ ਆਇਆ ਵੇ ਤੇ ਉਹ ਭਲ ਪਾਈ ਜਾਵੇ। ਪਾਈ ਜਾਵੇ।
ਮੈਂ ਕਿਹਾ ਯਾਰ ਨਾ ਮੇਰੀ ਇਹ ਸਮਝ ਚ ਗੱਲ ਨਹੀਂ ਆਈ ਤੇਰੀ, ਮੈਂ ਇਹਨੂੰ ਕਹਿ ਕੇ ਗਿਆ, ਮੈਂ ਕਿਹਾ ਯਾਰ ਇੰਨੀ ਖੱਪ ਖਪਾ ਯਾਰ, ਉਹ ਜੇ ਜੰਮਣਾ ਉਹਨੇ ਮਿੱਟੀ 'ਚ ਵੀ ਜੰਮ ਪੈਣਾ, ਲੇਕਿਨ ਨਹੀਂ ਮਿੱਟੀ 'ਚ ਜੰਮ ਪੈਂਦਾ ਨਾ, ਉਹ ਕਹਿੰਦਾ ਵੀ ਨਾਗਾ ਨਹੀਂ। ਦਰਿਆ ਤੇ ਵੀ ਪਹਾੜੀ ਹੁੰਦੀ ਸੀ ਨਾ, ਅਸੀਂ ਉਹ ਪਹਾੜ ਵਾਲਾ ਤਜਰਬਾ ਕੀਤਾ ਵੀ ਨਾਲ ਪਹਾੜ ਪਾਈਏ, ਇਹਦੀ ਜੜ ਨੂੰ ਥੋੜੀ ਚੱਸ ਆਵੇ, ਤੇ ਮਾਸ਼ਾਅੱਲਾ ਬੱਲਾਂ ਦੀ ਗਰੋਥ ਹੀ ਵੱਖਰੀ ਹੈ। ਆ ਦਿਖਾਓ ਜੀ ਦਾਣਾ ਚੱਕ ਕੇ, ਇਹ ਮਾਸ਼ਾਅੱਲਾ, ਦਿਖਾਇਆ ਮੈਂ। ਵਾਹ ਬਈ ਵਾਹ, ਦੇਖੋ ਅੱਲਾ ਰੋਜ਼ੀ ਦੇਵੇ, ਅੱਲਾ ਬਰਕਤ ਦੇਵੇ ਜੀ। ਨਸੀਬਾਂ ਚ ਕਰੇ ਜੀ। ਤੇ ਉਹ ਕਹਿੰਦਾ ਵੀ ਉਹ ਜਿਹੜਾ ਕਿ ਇੰਨੀ ਕਿ ਮਿਹਨਤ ਕੀਤੀ ਆ ਨਾ, ਵੀ ਨਹਿਰ ਤੋਂ ਪਹਾੜ ਲਿਆ ਕੇ ਪਾਈਏ, ਤੇ ਉਹਦੇ ਨਾਲ ਨਾਗਾ ਮੁੱਕ ਗਿਆ। ਨਾਗਾ ਵੀ ਮੁੱਕ ਗਿਆ, ਗਰੋਥ ਵੀ ਜ਼ਿਆਦੀ ਆ, growth ਵੀ ਜ਼ਿਆਦਾ ਵਾ। ਚੱਕਿਆ ਵੇਲਾ। ਠੀਕ ਆ। ਹਾਂ ਅੱਛਾ ਜੀ, ਹੁਣ ਤੁਹਾਨੂੰ ਦਿਖਾਣੇ ਆ ਵਿੱਚ ਨਰਮਾ ਲੱਗਿਆ ਹੈ। ਹਾਂ, ਨਰਮੇ ਦਾ ਬੂਟਾ ਕੋਈ ਦਿਖਾਓ ਜੀ। ਨਰਮਾ ਅੱਜ ਸਾਰਾ ਹੀ ਲੱਗਾ ਹੋਇਆ, ਲੇਕਿਨ ਇਹ ਵੀ ਆ ਦੇਖ ਨਾ, ਇਹ ਵੀ ਨਰਮਾ ਵਾ, ਇਹ ਵੀ ਨਰਮਾ ਵਾ, ਇਹ ਮਸਲਾ ਅੱਜ ਸਾਰਾ ਨਰਮਾ ਹੀ ਲੱਗਾ ਹੋਇਆ ਵਾ, ਇਹ ਨਰਮਾ ਲੱਗਾ ਵਿੱਚ ਨਾ। ਹੁਣ ਅਸੀਂ ਜਦੋਂ ਛਾਪਰ ਲਾਉਣਾ ਸੀਗਾ 8 ਦਿਨ ਪਹਿਲਾਂ ਅਸੀਂ ਨਰਮਾ ਲਾਤਾ ਸੀਗਾ, ਉਸ ਤੋਂ ਬਾਅਦ ਉਹਨੂੰ ਛਾਪਰ ਲੱਗ ਕੇ ਇਹਦਾ ਵੱਲਾਂ ਬਾਹਰ ਕੱਢ ਦਿੱਤੀਆਂ। ਹੁਣ ਅਸੀਂ ਆ ਨਰਮੇ ਦਾ ਜਿਹੜਾ ਕੋਈ ਨਾਗਾ ਰਹਿ ਗਿਆ ਨਾ, ਇਹ ਅਸੀਂ ਹੁਣ ਆ ਪਾਣੀ ਲਾਇਆ ਹੋਇਆ, ਬੱਤਰ ਆ ਜਾਣੀ ਕੱਲ ਨੂੰ ਜਾਂ ਪਰਸੋਂ ਨੂੰ, ਇਹ ਨਰਮੇ ਦਾ ਅਸੀਂ ਨਾਗਾ ਲਾ ਦੇਣਾ, ਇਹ ਵੀ ਨਾਲ ਹੀ ਰਲ ਜਾਣਾ। ਅੱਛਾ ਅੱਛਾ, ਵਿੱਚ ਨਾਗਾ। ਇਹ ਬੜਾ ਸੋਹਣਾ ਖਲੋਤਾ ਜੀ ਪੌਦਾ, ਦੇਖੋ ਪੌਦੇ ਬੜੇ ਸੋਹਣੇ ਮਾਸ਼ਾਅੱਲਾ, ਦੇਖੋ ਉਹ ਵੱਲਾਂ ਦਾ ਕਰਕੇ ਵਿੱਚ ਪੂਰੇ ਨਜ਼ਰ ਨਹੀਂ ਨਾ ਆ ਰਿਹਾ। ਹਾਂ ਇਹ ਇੱਕ ਦਿਨ ਇੱਕ ਬੰਦਾ ਕਹਿੰਦਾ ਤੁਸੀਂ ਨਰਮਾ ਕਿਹਨੂੰ ਸਾਦੇ ਆ? ਅੱਛਾ ਮੈਂ ਕਿਹਾ ਯਾਰ ਅਸੀਂ ਨਰਮੇ ਨੂੰ ਸਾਦੇ ਆ, ਇਹਦਾ ਕੋਈ ਹੋਰ ਨਾਮ ਵੀ ਹੈ? ਰੂੰ ਆ, ਕਪਾਹ ਵਾ, ਕਾਟਨ, ਕਾਟਨ। ਉਹ ਭਾਈ ਫਿਰ ਪੜ੍ਹਾ ਲਿਖਿਆ ਉਹ ਕਾਟਨ ਕਹਿੰਦਾ ਹੋਊਗਾ। ਅੱਛਾ ਠੀਕ ਹੈ। ਹਾਂ ਇਹ ਆਪਣੀ ਜ਼ਬਾਨ 'ਚ ਖਰਿਓ, ਆਪਣੀ ਜ਼ਬਾਨ 'ਚ ਤੇ ਨਰਮਾ ਵੀ ਚੱਲਦਾ, ਕਪਾਹ ਚੱਲਦੀ, ਰੂੰ ਚੱਲਦੀ। ਅੱਗੇ ਦੇਸੀ ਸੀ ਨਾ, ਦੇਸੀ ਕਪਾਹ ਹੁੰਦੀ। ਉਹ ਕਪਾਹ ਹੁੰਦੀ ਸੀ। ਹਾਂਜੀ ਹਾਂਜੀ ਹਾਂਜੀ, ਉਹਨੇ ਉਹ ਕਪਾਹ ਹੀ ਵੱਜਦੀ ਹੁਣ ਵੀ। ਰੂੰ ਸਾਸੇ ਨਰਮੇ ਨੂੰ। ਹਾਂ, ਇਹਨੂੰ ਅਸਲ 'ਚ ਰੂੰ ਜਾਂ ਨਰਮਾ, ਅਸਲ ਨਰਮਾ ਨੂੰ ਸਾਦੇ ਆਪਾਂ। ਇੱਧਰ ਆਪਣੇ ਵਸੇਬ ਤੇ ਇਹਨੂੰ ਨਰਮਾ ਹੀ ਸਾਦੇ। ਦੇਸੀ ਹੁੰਦੀ ਸੀ, ਉਹ ਤਾਂ ਬਿਸਤਰਿਆਂ 'ਚ ਲੋਕ ਮਾਈਆਂ, ਹਾਂਜੀ ਪੈਂਜੜੀਆਂ, ਪੰਜਾਬ ਕੇ ਜੋ ਭਰਦੇ ਸੀ ਬਿਸਤਰੇ। ਬਿਸਤਰੇ। ਅੱਛਾ ਜੀ, ਇਹ ਹੁਣ 4 ਮਹੀਨਿਆਂ ਬਾਅਦ ਤੁਹਾਡਾ ਦੁਆਣਾ ਤੋਂ ਤੁਸੀਂ ਹੋ ਜਾਣਾ ਵੇਲੇ। ਇਹ 4 ਮਹੀਨਿਆਂ ਬਾਅਦ ਦੁਆਣਾ ਹੋ ਜਾਣਾ ਤਿਆਰ, ਫਿਰ ਸਾਨੂੰ ਤੜਾਈ ਇੱਕ ਹੋ ਜਾਣੀ ਆ, ਉਸ ਤੋਂ ਬਾਅਦ ਫਿਰ ਸਾਨੂੰ 15-20 ਦਿਨ ਲੱਗਣੇ ਆ, ਅਸੀਂ ਫਿਰ ਦੂਸਰੀ ਤੜਾਈ ਕਰਨੀ ਆ। ਠੀਕ ਆ। ਫਿਰ ਅਸੀਂ ਇਹ ਸਪਰੇਅ ਮਾਰ ਕੇ ਵੱਲਾਂ ਸਾੜ ਦੇਣੀਆਂ, ਤੇ ਫਿਰ ਅਸੀਂ ਆਪਣੇ ਉਹਨਾਂ ਨੂੰ ਸਾਨੂੰ ਸਾਡਾ ਨਰਮਾ ਜਿਹੜਾ ਨਾ ਇੱਥੇ ਚੱਲ ਜਾਣਾ। ਨਹੀਂ ਤੇ ਇਹ ਫਿਰ ਕੀ ਖਿਆਲ ਹੈ ਕਿ ਤੁਸੀਂ ਇਹ ਵੇਲਾਂ ਪਟਣੀਆਂ ਨਹੀਂ ਪੈਣਗੀਆਂ? ਨਹੀਂ ਅੱਛਾ, ਇਦਾਂ ਹੀ ਇਹ ਜਿਹੜਾ ਨਰਮਾ ਨਾ, ਇਹਨੂੰ ਗੰਦ ਵਾਲੀ ਸਪਰੇਅ ਹੋ ਜਾਂਦੀ ਹੈ। ਅੱਛਾ ਹਾਂ, ਇਹ ਗਲਾਈਫੋ ਫ੍ਰੀ ਸਾਦੇ ਇਹਨੂੰ ਜੀ। ਗਲਾਈਫੋ ਫ੍ਰੀ ਤੇ ਉਹਨੇ ਆ ਵੇਲਾ ਸੁਕਾ ਦੇਣੀ। ਉਹਨੇ ਵੇਲਾਂ ਵੀ ਆ, ਜਿਹੜਾ ਵਿੱਚ ਕੋ ਮਾੜਾ ਮੋਟਾ ਘਾਹ ਹੋਣਾ, ਗੰਦ ਹੋਣਾ, ਉਹਨੇ ਹਰ ਚੀਜ਼ ਸੁਕਾ ਦੇਣੀ, ਸਿਰਫ ਨਰਮਾ ਬਚਣਾ। 4 ਮਹੀਨੇ ਉਮਰ ਹੋ ਗਈ ਨਰਮੇ ਦੀ ਇਹਦੇ ਨਾਲ ਦੁਆਣੇ ਦੇ। ਹਾਂ ਨਹੀਂ, ਨਰਮੇ ਇਹਦੇ ਨਾਲ ਹੋਣੀ ਆ ਤਕਰੀਬਨ 2-2.5 ਮਹੀਨੇ। ਅੱਛਾ ਇਹ ਇੱਥੇ ਚੱਲ ਜਾਣਾ ਇਹਨੇ, ਠੀਕ ਆ, ਜਦੋਂ ਨੂੰ ਇਹ ਜਦੋਂ ਨੂੰ ਆ ਤਰਬੂਜ ਖਤਮ ਹੋਣਾ। ਹਾਂ, ਤੇ ਇਹ ਫਿਰ ਪਿਛਾਂ ਰਹਿ ਗਏ 4 ਮਹੀਨੇ ਕਿੰਨੇ? ਮਗਰ ਸਾਡਾ ਨਰਮਾ ਤਾਂ ਤਿਆਰ ਹੋ ਜਾਣਾ, ਉਹਨੂੰ ਫੁੱਲ ਤੇ ਆ ਜਾਣਾ, ਫੁੱਲ ਤੇ ਆ ਹਾਂ। ਜਾਣਾ, ਫੁੱਲ ਗੁੱਡੀ ਤੇ ਆ ਜਾਣਾ। ਹਾਂ। ਦੇਖੋ ਜੀ, ਇਦਾਂ ਕਹਿੰਦੇ ਆ ਵੀ ਦੋਹਰੀ ਫਸਲ ਦਾ ਫਾਇਦਾ, ਇਹਦੇ ਚੋਂ ਵੀ ਰੱਬ ਰੋਜ਼ੀ ਦੇਵੇ, ਤੇ ਬਾਕੀ ਕੋਈ ਖਰਚਾ ਪਾਣੀ ਜਿਹੜਾ ਉਹ ਨਰਮਾ ਵੀ ਦੇ। ਹੁਣ ਪਿਛਲੇ ਸਾਲ ਵੀ ਮੈਂ ਇਦਾਂ ਹੀ ਲਾਇਆ ਸੀ ਮੇਰਾ, ਚਲੋ ਤਰਬੂਜ ਤੇ ਫਿਰ ਗਰਮੀ ਬੇਬਾ ਪਈ, ਵਿੱਚੋਂ ਵੱਲਾਂ ਖਰਾਬ ਹੋਣ ਲੱਗ ਪਈਆਂ ਸੀ, ਤੇ 40 ਮਣ ਮੇਰਾ ਨਰਮੇ ਦੀ ਐਵਰੇਜ ਆਈ ਹੈ। ਮਾਸ਼ਾਅੱਲਾ ਮਾਸ਼ਾਅੱਲਾ। ਤੇ ਰੇਟ ਅੱਗੇ ਲੱਭਾ ਕੋਈ ਨਹੀਂ, ਸੁਭਾਨ ਅੱਲਾਹ। 4500 5000। ਅਸਲ 'ਚ ਨਾ ਸਰੋਇਆ ਜਿਹੜੀ ਗੱਲ ਆ ਨਾ, ਆ ਫਸਲ ਆ ਨਾ ਜਿਹੜੀ ਦੁਆਣੇ ਦੀ, ਹਾਂਜੀ, ਇਹ ਟਾਈਮ ਨਹੀਂ ਕੱਢਦੀ। ਮੇਨ ਚੀਜ਼ ਇਹਦਾ ਇਹੋ ਹੀ ਰੌਲਾ ਕਿ ਇਹ ਜਦੋਂ ਪੱਕ ਜਾਣੀ ਆ ਨਾ, ਫਿਰ 2 ਤੋਂ 4 ਦਿਨ 4 ਦਿਨ, ਜੇ 2 ਤੋਂ 4 ਦਿਨ ਤੂੰ ਲਿਆ ਟਾਈਮ, ਉਹ ਸੰਭਾਲ ਵਪਾਰੀ ਆ ਗਿਆ, ਟੁੱਟ ਗਿਆ, ਫਿਰ ਤਾਂ ਹੈ ਸੋਨੇ ਤੇ ਸੁਹਾਗਾ। ਅਗਰ ਤੇਰੀਆਂ ਵੱਲਾਂ ਜਿੱਦਾਂ ਹੁਣ ਗਰੋਥ 4 ਦਿਨ ਵੱਧ ਪੈ ਗਏ ਨਾ, ਫਿਰ ਇਹ ਖਰਾਬ ਹੋਣ ਪੈਂਦਾ, ਫਿਰ ਉਹ ਚੱਸ ਨਹੀਂ ਬਣਾਦਾ। ਨਹੀਂ, ਵੱਲਾਂ ਹੁਣ ਨਾ ਮਾਸ਼ਾਅੱਲਾ ਭਰੀਆਂ, ਚੰਗੇ ਪਲਾਟ ਭਰੇ ਹੋਣ, ਵਿੱਚ ਲੁਕਿਆ ਹੋਵੇ, ਹਾਂਜੀ ਫਿਰ ਆ 2-4 ਦਿਨ ਹਫਤਾ ਕੱਢ ਸਕਦਾ। ਜੇ ਵੱਲਾਂ ਹੋਣ ਨਾ ਵਿਰਲੀਆਂ, ਫਿਰ ਨਹੀਂ, ਧੁੱਪ ਜਿੱਦਾਂ ਉਦੋਂ ਪੈਂਦੀ ਆ, ਉਹ ਪਟਾਕੇ ਮਾਰਦਾ, ਪਟਾਕੇ ਮਾਰ ਜਾਂਦਾ ਦੁਆਣਾ। ਪਰ ਚਲੋ ਉਹਦਾ ਫਸਲ ਦਾ ਆਪਣਾ ਆਪਣਾ ਹਿਸਾਬ ਆ, ਇਹ ਕਿਹੜਾ ਕਿਨਾਂ ਨੂੰ ਬਾਅਦ ਚ ਪਤਾ ਲੱਗਿਆ, ਪਹਿਲਾਂ ਪਤਾ ਹੀ ਆ ਵੀ ਪਤਾ ਸਾਰਾ। ਲੇਕਿਨ ਇਹ ਵੱਲਾਂ ਦੀ ਤਾਈਓ ਇੰਨੀ ਸਾਂਭ ਕਰੀਦੀ ਆ ਵੀ ਵੱਲਾਂ ਨੂੰ ਥੋੜਾ ਨਾ ਵੱਲਾਂ ਚੰਗੀਆਂ ਹੋਣ ਨਾ, ਤੇ ਉਹ 2-4 ਦਿਨ ਦਾ ਵਾਧਾ ਘਟਾ ਹੋ ਜਾਂਦਾ, ਲੁਕ ਜਵੇ। ਜਿਹੜਾ ਪੂਰਾ ਉਤਰ ਸਕਦਾ ਉਹੀ ਫਸਲ ਲਾਂਦਾ ਨਾ ਆਪਣੇ ਪੁਜਾਦ ਨਾਲ। ਹੁਣ ਤੈਨੂੰ ਇੱਕ ਫਸਲ ਮਾੜੀ ਜੀ ਦਿਖਾਣਾ 2 ਮਿੰਟ ਵਾਸਤੇ, ਚਲੀਏ ਜੀ। ਚਾਚਾ ਨੇ ਕਹਿਣਾ ਵੀ ਇਹਦੀ ਉਮਰ ਥੋੜੀ ਆ, ਇਹਨੂੰ ਮੈਂ ਦਿਖਾਣਾ ਵੀ ਇਹਦੀ ਉਮਰ ਲੰਬੀ ਉਮਰ ਵਾਲੀ ਫਸਲ ਹੈ ਆਪਣੇ ਕੋਲ। ਆ ਜਾ ਦਿਖਾ, ਦੂਰ ਵੀ ਨਹੀਂ ਹੈ, ਵੀ ਨਾਲ ਹੀ ਲੱਗੀ ਹੋਈ ਤਰਬੂਜ ਦੇ, ਉਹਦੀ ਉਮਰ ਲੰਮੀ। ਇਸੇ ਬਟਨ ਦਬਲਾ, ਉੱਥੇ ਪਹੁੰਚਦੇ ਨੇ। ਲਓ ਜੀ, ਪਹੁੰਚ ਗਏ ਜੀ ਅਸੀਂ ਲੰਮੀ ਉਮਰ ਵਾਲੀ ਫਸਲ ਤੇ ਇਹ ਵੀ ਪਰਵੇਜ਼ ਸਾਹਿਬ ਦੀ ਹੈ। ਪਰਵੇਜ਼ ਸਾਹਿਬ ਜੀ, ਇਹ ਕਿਹੜੀ ਐਸੀ ਫਸਲ ਹੈ? ਇੱਕ ਵਾਰੀ ਦੇਖਿਆ ਤੁਹਾਨੂੰ ਪਤਾ ਲੱਗ ਰਿਹਾ ਵੀ ਯਾਰ ਇਹ ਕੀ ਛਾਇਆ ਵੱਟਾਂ ਤੇ ਉੱਤੋਂ ਆ ਬੂਟੇ ਸੁੱਕੇ ਪਏ। ਇਹਨੂੰ ਕੀ ਸਪਰੇਅ ਕੀਤੀ ਆ ਜਾਂ ਆਪੇ ਹੀ ਸੁੱਕ ਗਿਆ? ਇਹ ਹੁਣ ਪਟਾਈ ਕਰਨੀ ਸੀਗੀ, ਮਹੀਨਾ ਹੋ ਗਿਆ ਸਪਰੇਅ ਕਰਤੀ ਸੀਗੀ, ਆਜੋ ਗਾਹਾਂ ਜੀ। ਤੇ ਅੱਗਿਓਂ ਇਸ ਫਸਲ ਦਾ ਜਿਹੜਾ ਰੇਟ ਆ
ਉਹ ਤੇ ਕੋਈ ਬੰਦਾ ਫ੍ਰੀ ਵੀ ਨਹੀਂ ਲੈਣ ਡਿਆ ਤੇ ਸਾਡਾ ਹੌਸਲਾ ਨਹੀਂ ਪੈ ਰਿਹਾ ਵੀ ਲੇਬਰਾਂ ਨੂੰ ਵੀ 10-10 ਹਜ਼ਾਰ ਰੁਪਈਆ ਦੇਣਾ ਵਾ ਤੇ ਇਹਨਾਂ ਨੂੰ ਪੁੱਟ ਕੇ ਤੇ ਕਿੱਦਾਂ ਦਈਏ ਲੇਬਰਾਂ ਨੂੰ। ਇਹ ਜੀ ਹਜੇ ਤੱਕ ਅਸੀਂ ਨਾਂ ਨਹੀਂ ਦੱਸ ਰਹੇ ਫਸਲ ਦਾ। ਮੈਂ ਕਹਿ ਰਿਹਾ ਵੀ ਤੁਹਾਨੂੰ ਮੈਂ ਵਿੱਚੋਂ ਹੀ ਕੱਢ ਕੇ ਦਿਖਾ ਦਾਂ। ਕੱਢ ਕੇ ਉਦਾਂ ਹੀ ਦਿਖਾ ਹੀ ਦਿੰਨੇ ਨਾ ਕੀ ਆ ਲੈ ਆ ਨਿਕਲਿਆ ਲੱਗ ਗਿਆ ਪਤਾ ਜੀ? ਇਹ ਆਲੂ ਆ ਜੀ ਚਿੱਟਾ ਹਾਂ ਤੇ ਬਸ ਸੁਭਾਨ ਅੱਲਾ। ਦੇਖੋ ਜੀ ਤੁਸੀਂ ਇਹ ਰੰਗ ਦੇਖੋ ਜੀ ਆਲੂ ਦਾ। ਲੈ ਮਾਸ਼ਾਅੱਲਾ ਇੰਜਾ ਜਿਵੇਂ ਰੰਗ ਆਪ ਕਰਿਆ ਆ ਜੀ। ਚਾਚਾ ਕਹਿੰਦਾ ਸੀ ਵੀ ਦੁਹਾਣਾ ਟਾਈਮ ਨਹੀਂ ਦਿੰਦਾ, ਹਾਂਜੀ ਹਾਂਜੀ ਮਤੀਰਾ ਵੀ ਪਟਾਕੇ ਮਾਰ ਜਾਂਦਾ। ਪਟਾਕੇ ਮਾਰ ਜਾਂਦੇ। ਲੈ ਜਿੰਨਾ ਮਰਜ਼ੀ ਟਾਈਮ ਲਾ ਲਾ। ਇਹਨੂੰ ਮਹੀਨਾ ਹੋਰ ਵਿੱਚ ਰਹਿਣ ਦੀ ਨਾ ਨਹੀਂ, ਪੱਟੀਏ ਕੁਛ ਨਹੀਂ ਹੁੰਦਾ। ਤੇ ਵਿੱਚ ਠੰਡਾ ਹੀ ਪਿਆ। ਹੋਰ ਵੀ ਟਾਈਮ ਚਾਹੀਦਾ ਤਾਂ ਤੂੰ ਸਟੋਰ 'ਚ ਰਖਾ ਲਾ। ਸਟੋਰ 'ਚ ਰੱਖ ਲਾ, ਫਿਰ ਚਾਹੇ ਪਰਾਲੀ ਦੇ ਕੇ ਬੂਟਿਆਂ 'ਚ ਤੂੰ ਪਰਾਲੀ ਦੇ ਕੇ ਰੱਖਿਆ। ਉਹ ਪਰਾਲੀ ਦੇ ਕੇ ਧੜਾਂ ਲਾਈਆਂ 7.5 ਕਿੱਲੇ ਪੁੱਟੇ ਪਏ ਆ ਅੱਛਾ ਤੇ 7.5 ਕਿੱਲੇ ਆ ਪਲਾਟ ਪਿਆ। ਅੱਛਾ ਅੱਛਾ ਇਹ ਪੁੱਟਾਂ ਨੂੰ ਜੀ ਨਹੀਂ ਕਰਦਾ। ਹੁਣ ਅਗਲੀਆਂ ਲੇਬਰਾਂ ਤੇ ਮਗਰ ਪੈਸੇ ਦੇਣੇ ਉਹਨਾਂ ਪੈਸੇ ਨੇ। ਨਹੀਂ ਦੇਣੇ ਲੇਬਰਾਂ ਨੂੰ। ਲੇਬਰ ਦੇ ਮਜ਼ਦੂਰੀ ਨਹੀਂ ਦੇਣੀ। ਉਹ ਯਾਰ 10,000 ਰੁਪਿਆ ਕਿੱਲੇ ਨੂੰ ਦੇਣਾ ਵਾ, 6,000 ਰੁਪਿਆ ਡਿੱਗਰ ਵਾਲੇ ਨੂੰ ਦੇਣਾ, 16,000 ਰੁਪਿਆ ਕਿੱਥੋਂ ਦੇਣਾ? ਅੱਛਾ ਪਟਾਈ 16,000 ਕਿੱਲਾ ਪੈ ਰਹੀ ਹੈ। ਹਾਂਜੀ ਤੇਰਾ ਭਲਾ ਹੋਵੇ। ਅੱਛਾ ਜੀ ਆਲੂ ਵਾਲੇ ਜਿਹੜਾ ਨਾ ਕਹਿੰਦੇ ਵੀ ਆਲੂ ਦਾ ਛੱਕਾ ਲੱਗਿਆ ਹੋਇਆ ਗਰੀਬੀ ਨਿਕਲ ਜਾਂਦੀ ਨਿਕਲ ਜਾਂਦੀ ਹੈ। ਨਿਕਲ ਜਾਂਦੀ ਤੇ ਜੇ ਆਲੂ ਦਾ ਜੱਫਾ ਵੱਜਿਆ ਹੋਵੇ ਜੱਫਾ ਲੱਗਾ ਹੋਵੇ ਤੇ ਇਹ ਰੜੀ ਨਿਕਲ ਜਾਂਦੀ ਹੈ। ਅਗਲੇ 5 ਸਾਲ ਨਹੀਂ ਛੱਡਦਾ ਹਾਂ। ਇਹ ਇਦਾਂ ਫੜਦਾ ਕਿ ਜੀ ਮੈਂ ਕੰਬਲ ਨੂੰ ਛੱਡਦਾ, ਕੰਬਲ ਨਹੀਂ ਮੈਨੂੰ ਕੰਬਲ ਛੱਡਦਾ। ਨਹੀਂ ਮੈਨੂੰ ਛੱਡਦਾ। ਇਹ ਇਦਾਂ ਕਰਕੇ ਚਿਮੜ ਗਿਆ। ਜਿਹੜੀਆਂ ਚੰਦ ਫਸਲਾਂ ਨੇ ਨਾ ਹੂੰ ਅੰਜਮ, ਇਹ ਫਸਲਾਂ ਜ਼ਿਮੀਂਦਾਰ ਨੂੰ ਨਾ ਹੂੰ ਲੱਕ ਤੋੜ ਦਿੰਦੀਆਂ। ਹਾਂ। ਕਿੱਦਾਂ ਤੋੜਦੀਆਂ ਲੱਕ? ਇਹਨਾਂ ਨੇ ਜਦੋਂ ਜਾਣਾ ਟੋਟਲ ਪੂਰਾ ਜ਼ਿਮੀਂਦਾਰ ਦਾ ਖਰਚਾ ਕਰਾ ਕੇ ਹੂੰ ਫਿਰ ਜਾਣਾ, ਜਦੋਂ ਵੀ ਜਾਣਾ ਇਹਨਾਂ ਨੇ। ਹਾਂਜੀ ਤੇ ਦੂਈਆਂ ਕਈ ਫਸਲਾਂ ਇਸ ਤਰੀਕੇ ਦੀ ਹੈ ਉਹ ਖਰਚਾ ਨਹੀਂ ਕਰਾਂਦੀ। ਫਸਲ ਪਹਿਲੇ ਦੱਸ ਦਿੰਦੀ ਹੈ ਵੀ ਮੇਰੇ ਤੇ ਖਰਚਾ ਨਾ ਕਰੀ ਬਾਈ, ਹਾਂ ਮੈਂ ਤੈਨੂੰ ਖਰਚਾ ਨਹੀਂ ਉਹ ਦੇਣਾ, ਫਿਰ ਨਾ ਕੱਲ ਨੂੰ ਆਖੀ। ਅੱਛਾ ਸਹੀ ਹੈ ਗੱਲ। ਕਈ ਫਸਲਾਂ ਇਦਾਂ ਦੀਆਂ ਨੇ ਜਿਹੜੀਆਂ ਜ਼ਿਮੀਂਦਾਰ ਉਹਨੂੰ ਬੀਜਦਾ ਨਾ ਜੀ, ਹਾਂ ਹਾਂ ਤੇ ਬੀਜ ਕੇ ਫਸਲ ਜ਼ਿਮੀਂਦਾਰ ਨੂੰ ਦੱਸ ਦਿੰਦੀ ਆ ਵੀ ਮੇਰੇ ਤੇ ਖਰਚਾ ਨਾ ਕਰੀ, ਹੂੰ ਨਹੀਂ ਤਾਂ ਖਰਾਬ ਹੋਏਗਾ ਬਾਈ। ਖਰਾਬ ਹੋਏਗਾ। ਮੈਨੂੰ ਜਾਂ ਵਾਹ ਕੇ ਨਵੇਂ ਸਿਰੇ ਬੀਜ ਲਾ ਤੇ ਜਾਂ ਉਹ- ਆਪਣੀ ਕੋਈ ਹੋਰ ਫਸਲ ਉਹ ਬੀਜ ਤੋਂ ਲਾ। ਬਾਹਰ ਹੁੰਦੀ, ਇਹਨੇ ਦੇ ਵਿੱਚ ਬਣਨਾ ਮਿੱਟੀ ਦੇ। ਇਹਨਾਂ ਨੇ ਬਣਨਾ ਮਿੱਟੀ ਦੇ ਵਿੱਚ ਤੇ ਟੋਟਲ ਸਾਰਾ ਖਰਚਾ ਕਰਾ ਕੇ ਜਾਂ ਰੇਟ ਹੈ ਨਹੀਂ ਹਾਂ। ਜਾਂ ਵਿੱਚ ਆਲੂ ਹੈ ਨਹੀਂ ਤੇ ਜ਼ਿਮੀਂਦਾਰ ਵੀ ਹੈ ਨਹੀਂ, ਜਾਂ ਗਾਹਕ ਹੈ ਨਹੀਂ ਆਪ ਹੈ ਆਪ ਨਹੀਂ। ਹੈ ਆਪ ਹੈ ਨਹੀਂ। ਹਾਂ ਉਹ ਤੁਹਾਨੂੰ ਇੱਕ ਦਿਨ ਗੱਲ ਦੱਸੀ ਸੀ ਨਾ ਕਿ ਅਖਾਣ ਸੁਣਾਇਆ ਸੀ ਹਾਂਜੀ ਵੀ ਅਖੇ ਜਾਂ ਬੋਲੀ ਬੋਲ ਜਾਂ ਪਿੰਜਰਾ ਪਿੰਜਰਾ ਖਾਲੀ ਖਾਲੀ ਕਰ। ਹੈ ਹਾਂ। ਜਾਂ ਬੋਲੀ ਬੋਲ ਜਾਂ ਪਿੰਜਰਾ ਖਾਲੀ। ਮਹਿੰਗਾ ਖਾਲੀ ਹੋ ਰਿਹਾ। ਹੁਣ ਇਹ ਪਿੰਜਰਾ ਵੀ ਨਹੀਂ ਖਾਲੀ ਹੋ ਰਿਹਾ, ਹਾਂਜੀ ਹਾਂਜੀ ਖੇਤ ਵੀ ਨਹੀਂ ਖਾਲੀ ਹੋ ਰਿਹਾ ਉਹ ਤੇ ਜਿਹੜਾ ਬੋਲੀ ਪੱਟਿਆ- ਵੀ ਨਹੀਂ ਬੋਲ ਜਿਹੜਾ ਰਿਹਾ। ਪਟਿਆ ਨਾ ਉਹ ਹੈਗਾ ਲਾਲ, ਉਹ ਹਾਂਜੀ, ਇਸਮੀ ਹਾਂਜੀ। ਵੈਰਾਈਟੀ ਆ, ਉਹ ਥੋੜਾ ਜਿਹਾ ਨਾਜ਼ੁਕ ਹੁੰਦਾ ਇਹਦੇ ਨਾਲੋਂ। ਹਾਂਜੀ ਹਾਂਜੀ ਇਹ ਬਹੁਤ ਢੀਠ ਵੈਰਾਈਟੀ ਹੈ। ਢੀਠ ਵੈਰਾਈਟੀ ਹੈ। ਇਹ ਚਿੱਟਾ ਇਹ ਚਿੱਟਾ, ਇਹ ਤੱਤਾ ਕਿ ਠੰਡਾ? ਇਹ ਸਾਰੇ ਹੀ ਠੰਡੇ ਮਿੱਟੀ ਦੇ ਵਿੱਚ। ਅੱਛਾ ਠੰਡੇ ਆ। ਪਤਾ ਨਹੀਂ ਸਾਦੇ ਆ ਕੋਈ ਤੱਤਾ ਠੰਡਾ ਵੀ ਹੁੰਦਾ। ਅੱਛਾ ਜੀ ਆਲੂ ਵਾਲਿਆਂ ਨੂੰ ਅੱਲਾਹ ਤਾਲਾ ਬਚਾਵੇ ਜੀ। ਬਚਾਵੇ। ਹਾਂ ਕੋਈ ਬਹਾਨਾ ਬਣਾਵੇ ਰੱਬ ਵੀ ਫਸਲ ਕਿਸੇ ਬਿਲੇ ਲੱਗ ਜਾਵੇ। ਅੱਛਾ ਸਾਨੂੰ ਵੇਖਿਆ ਨਾ ਮਾਲੂਮ ਨਹੀਂ ਹੁੰਦਾ, ਦਿਖਾਓ ਜੀ ਬੰਨੇ, ਕੋਈ ਸਮਝ ਨਹੀਂ ਆ ਰਹੀ ਵੀ ਇਹ ਕੀ ਆ। ਨਹੀਂ ਉਹ ਵੱਲਾਂ ਚੰਗੀਆਂ ਭਲੀਆਂ ਵੱਲਾਂ ਸੀ, ਫਿਰ ਚੰਗੀਆਂ, ਸਪਰੇ ਕੱਟੀਆਂ ਜਦੋਂ ਪੱਟਣੀ ਵੱਲਾਂ ਹੁੰਦੇ ਨੇ ਡਿੱਗਰ ਨਾਲ ਸੀਗੀਆਂ, ਪੱਟੀ ਦੀ ਹੈ ਨਾ, ਹਾਂ। ਤੇ ਤੋਂ ਸਪਰੇ ਕਰਨੀ ਪੈਂਦੀ ਆ। ਜਿਹੜਾ ਕੋਈ ਮਾੜਾ ਮੋਟਾ ਘਾਹ ਹੁੰਦਾ ਵੱਲਾਂ ਜਿਹੜੀਆਂ ਨਾ ਫਿਰ ਸੜ ਜਾਂਦੀਆਂ, ਹਾਂ। ਉਹ ਫਿਰ ਵਿੱਚ ਨਹੀਂ ਫਸਦੀਆਂ। ਹਾਂ। ਇਹ ਵੱਲ ਨਹੀਂ ਲੈ ਕੇ ਗਏ ਡੰਗਰਾਂ ਡੁੰਗਰਾਂ ਵਾਲੇ ਕੋਰਾਂ? ਨਹੀਂ ਇੰਨੀਆਂ ਵੱਲਾਂ ਡੰਗਰਾਂ ਨੇ ਕਿੱਥੇ ਲਿਜਾਣੀਆਂ? ਇਹ ਹੁਣ ਆਪਾਂ ਪੂਰ ਦੀਏ? ਪੂਰ ਦਿਓ ਪੂਰ ਦਿਓ ਇਹਨਾਂ ਨੂੰ, ਕੀ ਹੋਣ ਲੱਗਾ? ਪੂਰ ਦਿਓ। ਨਹੀਂ ਇਹ ਤਾਂ ਮੈਂ ਲੈ ਜੰਨੇ ਆ ਜੀ। ਲੈ ਜਾਓ ਫਿਰ ਹੋਰ ਪੱਟ ਦਈਏ। ਨਾ ਨਾ ਹਾਂ ਮੈਂ ਨਹੀਂ ਕਿਹਾ ਉਹ ਢੇਰ ਲੱਗੇ ਪਏ ਦੋ, ਉੱਥੋਂ ਥੈਲੇ ਭਰ ਲੈਨੇ ਆ। ਨਹੀਂ ਨਹੀਂ ਜੂੰਦੇ ਰਹੋ। ਭਾਈ ਹਾਸਾ ਵੀ ਉੱਤੋਂ ਉੱਤੋਂ ਹੀ ਆ, ਅੰਦਰੋਂ ਨਹੀਂ ਹਾਸਾ। ਆਲੂ ਦਾ ਹਾਸਾ ਅੰਦਰੋਂ ਹੈ ਨਹੀਂਗਾ। ਨਹੀਂ ਨਹੀਂ ਆਲੂ ਦਾ ਕਾਹਦਾ ਹਾਸਾ ਜੀ? ਹਾਂ ਆਲੂ ਵਾਲੇ ਨੇ ਕਾਹਦਾ ਹਾਸਾ? ਆਲੂ ਵਾਲੇ ਨਾਲ ਮਖੌਲ ਵੀ ਨਾ ਕਰੋ, ਹਾਂ ਹਾਂ ਕਿਤੇ ਗਾਲੀ ਨਾ ਪੈ ਜਾਏ। ਗਲ ਪੈ ਜੋ ਹੱਥੀ ਆ ਉਹਨੇ ਉਹੀ ਠੋਕ ਦੇਣਾ। ਤੇ ਇਹ ਵਾਧੇ ਘਾਟੇ ਆ ਜੀ। ਵਾਦੇ ਕੱਟ ਤੇ ਹਾਂ ਬਸ ਇੰਨਾ ਕੁ ਸਿਰਫ ਸਾਨੂੰ ਦੁੱਖ ਆ, ਬਾਕੀ ਉਹ ਤਾਂ ਮਾਲਕ ਦੇ ਰੰਗ ਆ। ਸਿਰਫ ਇੰਨਾ ਕੁ ਜ਼ਰੂਰ ਗੱਲ ਦਿਲ ਚ ਆਉਂਦੀ ਹੈ ਵੀ ਯਾਰ ਸਾਡੀ ਸਰਕਾਰ ਨੇ ਖਬਰ ਨਹੀਂ ਲਈ, ਬਾਤ ਨਹੀਂ ਲਈ। ਅੱਧੇ ਪੰਜਾਬ ਨੇ ਆਲੂ ਲਾਏ। ਜੇ ਐਤਕੀ ਹੌਸਲਾ ਦੇ ਦਿੰਦੇ, ਥਾਪੜਾ ਦੇ ਦਿੰਦੇ, ਥੋੜੀ ਜਿਹੀ ਗੌਰ ਕਰ ਲੈਂਦੇ, ਜਿਨ੍ਹਾਂ ਨੇ ਆਲੂ ਲਾਏ ਸੀ ਉਹਨਾਂ ਨੂੰ ਖਸੂਸੀ ਅਮਦਾਦ ਕਰਦੇ ਜਾਂ ਉਹਨਾਂ ਤੋਂ ਖਰੀਦਦੇ ਜਾਂ ਪੈਸੇ ਦਿੰਦੇ, ਵੀ ਉਹਨਾਂ ਦਾ ਦਿਲ ਥੋੜਾ ਨਾ ਹੁੰਦਾ। ਜਿਨ੍ਹਾਂ ਨੇ ਪਾਕਿਸਤਾਨ ਨੂੰ 7ਵੇਂ ਨੰਬਰ ਤੇ ਲਿਆਂਦਾ ਕਿ ਚੌਥੇ ਤੇ ਲਿਆਂਦਾ, ਆਹੋ ਚੌਥਾ ਕਿ 7ਵਾਂ ਹਜੇ ਪੱਕਾ ਨਹੀਂ ਮੈਨੂੰ ਪਤਾ, ਤੇ ਜਿਨ੍ਹਾਂ ਨੇ ਆਲੂ ਦੇ ਵਿੱਚ ਪਾਕਿਸਤਾਨ ਦਾ ਨਾਮ ਬਣਾਇਆ ਹੈ, ਤੇ ਉਹਨਾਂ ਨੂੰ ਅੱਜ ਖੈਰ ਖਾ ਕੋਈ ਨਹੀਂ, ਉਹਨਾਂ ਦਾ ਹਾਲ ਪੁੱਛਣ ਵਾਲਾ ਕੋਈ ਨਹੀਂ। ਤੇ ਬਸ ਇਸੇ ਦੁੱਖ ਨਾਲ ਜੀ ਅਸੀਂ ਅੱਜ ਦੀ ਫਿਲਮ ਵੀ ਸਾਡੀ ਪੂਰੀ ਹੋ ਗਈ, ਟਾਈਮ ਵੀ ਸ਼ਾਮਾਂ ਦਾ ਹੋ ਗਿਆ ਤੇ ਰੋਜ਼ਾ ਖੋਲ੍ਹਣ ਦਾ ਟਾਈਮ ਆ। ਰੱਬ ਖੈਰ ਸੁੱਖ ਰੱਖੇ ਜੀ, ਜਿੱਥੇ ਰਹੋ ਸੁਖੀ ਰਹੋ ਜੀ, ਖੁਸ਼ ਰਹੋ, ਦੁਆਵਾਂ ਦਿੰਦੇ ਰਹੋ, ਨੇਕ ਮਹੀਨਾ। ਰੱਬ ਦੀ ਜ਼ਾਤ ਜੀਆਂ ਦੀ ਖੈਰ ਕਰੇ, ਤੰਦਰੁਸਤੀ ਦਵੇ, ਆਹ ਰੇਟ ਕਿਤੇ ਵੱਧ ਕੀ ਕਿਤੇ ਘੱਟ ਕੀ, ਬਸ ਰੱਬ ਕੋਲੋਂ ਤੰਦਰੁਸਤੀ ਮੰਗੋ, ਸਕੂਨ ਮੰਗੋ, ਜਿਹੜੀ ਮੰਗਣ ਵਾਲੀ ਸ਼ੈ ਆ। ਅਸੀਂ ਉਹ ਸ਼ਾਵਾਂ ਮੰਗਦੇ ਜਿਹੜੀਆਂ ਮੰਗਣੀਆਂ ਬਣਦੀਆਂ।
ਚੰਗਾ ਜੀ, ਮਿਹਰਬਾਨੀ, ਦੱਬ ਲਓ ਜੀ ਬਟਨ।